ਸੰਗਤ ਦੀਆਂ ਭਾਵਨਾ ਸੀ ਕਿ ਸਮੁੱਚੇ ਰੂਪ ਵਿੱਚ ਪੰਥਕ ਏਕਤਾ ਦੇ ਰੂਪ ਵਿੱਚ ਇੱਕ ਐਸਾ ਪਲੇਟਫਾਰਮ ਸਿਰਜਿਆ ਜਾਵੇ ਜੋ ਪੰਥ ਔਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ, ਪੰਥ ਔਰ ਪੰਜਾਬ ਦੀ ਕਿਸਾਨੀ ਜਵਾਨੀ, ਪੰਜਾਬ ਦੇ ਹਰ ਵਰਗ ਦੀ ਤਰਜਮਾਨੀ ਲਈ ਸੇਰਦ ਹੋਵੇ ਔਰ ਉਹ ਯਤਨਸ਼ੀਲ ਹੋਵੇ ਔਰ ਪੰਜਾਬ ਔਰ ਪੰਥ ਨੂੰ ਚੰਗੇ ਨਤੀਜੇ ਦੇ ਸਕੇ। ਅਸੀਂ ਇੱਕ ਪੰਥਕ ਗੱਠਜੋੜ ਦੇ ਰੂਪ ਵਿੱਚ ਪੰਥਕ ਕੌਂਸਲ ਦੀ ਅਗਵਾਈ 'ਚ ਜੋ ਪਲੇਟਫਾਰਮ ਸਿਰਜਿਆ ਗਿਆ, ਪੂਰਨ ਰੂਪ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਰਾਜਸੀ ਅਗਵਾਈ ਹੈ ਔਰ ਬੀਬੀ ਸਤਵੰਤ ਕੌਰ ਜੀ ਦੀ ਜਿਹੜੀ ਧਾਰਮਿਕ ਅਗਵਾਈ ਹੈ, ਉਹਨੂੰ ਪੂਰਨ ਰੂਪ ਵਿੱਚ ਅਸੀਂ ਸਮਰਥਨ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਅਸੀਂ ਸਾਰੇ ਕੰਮ ਕਰੀਏ। ਜਿਹੜੇ ਪੰਥ ਵਿਰੋਧੀ ਸ਼ਕਤੀਆਂ ਤੋਂ ਕੋਈ ਉਮੀਦਾਂ ਲਾਈ ਬੈਠੇ ਨੇ, ਉਹ ਉਮੀਦਾਂ ਛੱਡ ਕੇ ਪੰਥਕ ਧਾਰਾ ਵਾਲੇ ਪਾਸੇ ਖੜੀਏ ਔਰ ਇਸ ਅਕਾਲੀ ਰਾਜਨੀਤੀ ਨੂੰ ਇੱਕ ਨਵਾਂ ਰੂਪ ਆਪਾਂ ਦੇਣ ਵਿੱਚ ਕਾਮਯਾਬ ਹੋਈਏ। ਝੁੰਦਾ ਸਾਹਿਬ ਉਹਨਾਂ ਨੇ ਜੋ ਯਤਨ ਕੀਤਾ, ਅਸੀਂ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜੀਆਂ ਆਖਦੇ ਹਾਂ, ਬੀਬੀ ਸਤਵੰਤ ਕੌਰ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਸੇ ਨੂੰ ਇਹ ਕਦਮ ਚੁੱਕਿਆ। ਤੇ ਅਸੀਂ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਹਾਂ। ਜਿਸ ਲੀਡਰਸ਼ਿਪ ਨੂੰ ਸੰਗਤ ਦੇ ਲੋਕ ਮਨਾਂ ਵਿੱਚ ਵਸ ਚੁੱਕੀ ਹੈ, ਉਹਦੇ ਤੇ ਆਪਾਂ ਆਪਦਾ ਭਰੋਸਾ ਕਰਨਾ ਔਰ ਇਹ ਪ੍ਰਭਾਵ ਇਸ ਤਰ੍ਹਾਂ ਦਾ ਦੇਣਾ ਕਿ ਅੱਜ ਜਿਹੜਾ ਪਲੇਟਫਾਰਮ ਇਹ ਸਿਰਜੇ ਜਾ ਰਹੇ ਨੇ, ਇਸ ਤੋਂ ਪੰਥ ਔਰ ਪੰਜਾਬ ਦੇ ਭਲੇ ਦੀਆਂ ਬਹੁਤ ਵੱਡੀਆਂ ਆਸਾਂ ਔਰ ਉਮੀਦਾਂ ਨੇ ਜਿਹਨੂੰ ਬੂਰ ਪੈਣਗੇ। ਸੋ ਅਸੀਂ ਅੱਜ ਫੇਰ ਇੱਕ ਵਾਰ ਇਸ ਗੱਲ ਨੂੰ ਦੁਹਰਾਉਂਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿੱਥੇ NSA ਹਟਾਉਣ ਤੋਂ ਬਾਅਦ ਵੀ ਇੱਕ ਬਤੌਰ MP ਨਾ ਪਾਰਲੀਮੈਂਟ ਦੇ ਸੈਸ਼ਨ ਵਿੱਚ ਜਾਣ ਦਿੱਤਾ ਜਾ ਰਿਹਾ, ਨਾ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ। ਸਿਰਫ ਇੱਕ ਭੈ ਆ ਦੋਨੋਂ ਸਰਕਾਰਾਂ ਦੇ ਮਨ 'ਚ ਕਿ ਸ਼ਾਇਦ ਕੋਈ ਮੂਵਮੈਂਟ ਨਾ ਖੜੀ ਹੋ ਜਾਵੇ। ਜੇ ਅਸੀਂ ਹੱਕਾਂ ਲਈ ਲੋਕ ਕਿਸੇ ਨੂੰ ਪਿਆਰ ਸਤਿਕਾਰ ਦਿੰਦੇ ਨੇ, ਧਾਰਮਿਕ ਤੌਰ ਤੇ ਬੀਬੀ ਜੀ ਨੂੰ ਦਿੰਦੇ ਨੇ, ਰਾਜਸੀ ਤੌਰ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਦਿੰਦੇ ਨੇ, ਤਾਂ ਕੀ ਉਹਨਾਂ ਨੂੰ ਹੱਕ ਨਹੀਂ ਹੈ ਆਪਣੀ ਗੱਲ ਕਰਨ ਦਾ ਲੋਕਾਂ ਦੀ ਤੇ ਹੁਣ ਆਪਣਾ ਇਹ ਫਰਜ਼ ਬਣਦਾ ਹੈ ਕਿ ਇਸ ਵੇਲੇ ਜਿਹੜੀ ਇਹ ਲੜਾਈ ਆ ਨਾ, ਸਾਡੀ ਪੰਜਾਬ ਦੀ ਹੋਂਦ ਦੀ ਲੜਾਈ ਆ, ਸਾਡੀ ਕੌਮ ਦੀ ਹੋਂਦ ਦੀ ਲੜਾਈ ਆ। ਇੱਥੇ ਸਾਨੂੰ ਕੁਰਸੀਆਂ ਅਹੁਦਿਆਂ ਨੂੰ ਛੱਡ ਕੇ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਕੰਮ ਕਰਨਾ ਚਾਹੀਦਾ। ਲੋਕਾਂ ਦੀਆਂ ਭਾਵਨਾ ਅਨੁਸਾਰ ਜਿਹੜੇ ਆਉਣ ਵਾਲੇ ਸਮੇਂ 'ਚ ਅਸੀਂ ਕੋਈ MLA ਦੀ ਟਿਕਟਾਂ ਦੇਣੀਆਂ ਜਾਂ ਚੁਣਨੇ ਆ, ਉਹ ਚੁਣੇ ਜਾਣ ਜਿਹੜੇ ਲੋਕ ਜਿਹਨਾਂ ਨੂੰ ਚਾਹੁੰਦੇ ਹੋਏ ਉਹਨਾਂ ਉੱਤੇ ਥੋਪੇ ਨਾ ਜਾਣ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਰਮ ਸਤਿਕਾਰਯੋਗ ਸਮੂਹ ਪ੍ਰੈਸ ਦੇ ਸਾਰੇ ਹੀ ਸਤਿਕਾਰਯੋਗ ਮੈਂਬਰ ਸਾਹਿਬਾਨ, ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ ਦੇ ਸਾਰੇ ਨਾਮੀ ਪੱਤਰਕਾਰ ਸਾਹਿਬਾਨ, ਸਟੇਜ ਤੇ ਵਿਰਾਜਮਾਨ ਬਾਪੂ ਤਰਸੇਮ ਸਿੰਘ ਜੀ, ਦਿਆਲੀ ਸਾਹਿਬ, ਜੈਦਰ ਸੰਤਾ ਸਿੰਘ ਜੀ, ਸਮੁੱਚੀ ਪ੍ਰੈਸ, ਸਾਰੀ ਲੀਡਰਸ਼ਿਪ, MP ਸਾਹਿਬ, ਸਰਬਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਇਹ ਅਹਿਮ ਪ੍ਰੈਸ ਕਾਨਫਰੰਸ ਹੈ ਜਿਹੜੀ, ਉਹ ਜਿਸ ਤਰ੍ਹਾਂ ਦਾ ਪੰਥ ਔਰ ਪੰਜਾਬ ਦੀ ਖਾਸ ਤੌਰ ਤੇ ਅਕਾਲੀ ਰਾਜਨੀਤੀ ਵਿੱਚ ਬਹੁਤ ਲੰਮੇ ਸਮੇਂ ਤੋਂ, ਪਿਛਲੇ ਕੁਝ ਦਹਾਕਿਆਂ ਤੋਂ ਹੀ ਕਹੀਏ ਕਿ ਉਹ ਰਾਜਨੀਤੀ ਦਿਸ਼ਾਹੀਣ ਹੋ ਚੁੱਕੀ ਸੀ। ਪੰਥ ਔਰ ਪੰਜਾਬ ਦੇ ਮਸਲੇ ਉਹਨਾਂ ਨੇ ਵਿਸਾਰ ਦਿੱਤੇ ਸੀ, ਜਿਸ ਸਦਕਾ ਅਕਾਲੀ ਸਫਾਂ 'ਚ, ਸਹਿਰਦ ਪੰਜਾਬੀਆਂ 'ਚ ਇੱਕ ਬੜੀ ਨਿਰਾਸ਼ਤਾ ਦਾ ਮਾਹੌਲ ਹੈ ਜਿਹੜਾ ਉਹ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਸੋ ਉਸ ਨੂੰ ਸੰਗਤ ਦੀਆਂ ਭਾਵਨਾ ਸੀ ਕਿ ਸਮੁੱਚੇ ਰੂਪ ਵਿੱਚ ਪੰਥਕ ਏਕਤਾ ਦੇ ਰੂਪ ਵਿੱਚ ਇੱਕ ਐਸਾ ਪਲੇਟਫਾਰਮ ਸਿਰਜਿਆ ਜਾਵੇ ਜੋ ਪੰਥ ਔਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ, ਪੰਥ ਔਰ ਪੰਜਾਬ ਦੀ ਕਿਸਾਨੀ ਜਵਾਨੀ, ਪੰਜਾਬ ਦੇ ਹਰ ਵਰਗ ਦੀ ਤਰਜਮਾਨੀ ਲਈ
ਸਿਰਦ ਹੋਵੇ ਔਰ ਉਹ ਯਤਨਸ਼ੀਲ ਹੋਵੇ ਔਰ ਪੰਜਾਬ ਔਰ ਪੰਥ ਨੂੰ ਚੰਗੇ ਨਤੀਜੇ ਦੇ ਸਕੇ। ਸੋ ਉਸ ਦੇ ਤਹਿਤ ਕਈ ਵਾਰ ਉਪਰਾਲੇ ਹੋਏ ਔਰ ਉਸੇ ਭਾਵਨਾ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਕਿ ਇੱਕ ਨਵੀਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਦਿੱਤੀ ਜਾਵੇ ਔਰ ਉਸ ਦੇ ਨਾਲ ਨਾਲ ਪੰਥਕ ਏਕਤਾ ਦਾ ਮਾਹੌਲ ਹੈ ਜਿਹੜਾ ਉਹ ਬਣਾਇਆ ਜਾਵੇ ਔਰ ਉਸ 'ਤੇ ਬੜੇ ਉਪਰਾਲੇ ਹੋਏ। ਪਿਛਲੇ ਸਮੇਂ ਹਫ਼ਤਾ ਕੁ ਪਹਿਲਾਂ, ਚਲੋ ਪਿਛਲੀ ਡਿਟੇਲ 'ਚ ਨਾ ਵੀ ਜਾਈਏ, ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਨੇ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਵਿਖੇ ਇੱਕ ਵੱਡੀ ਕਨਵੈਨਸ਼ਨ ਬੁਲਾਈ, ਜਿਸ ਵਿੱਚ ਸਰਬਸੰਮਤੀ ਨਾਲ ਪੰਥਕ ਏਕਤਾ ਲਈ ਅੱਗੇ ਵਧਣ ਲਈ ਪ੍ਰਸਤਾਵ ਰੱਖੇ ਗਏ ਔਰ ਜਿਸ ਦੇ ਤਹਿਤ ਅਸੀਂ ਜੈਦਾਰ ਜੀ, ਸੰਤਾ ਸਿੰਘ ਜੀ ਔਰ ਬਰਾੜ ਸਾਹਿਬ, ਅਸੀਂ ਸਾਰਿਆਂ ਨੇ ਜਿੱਥੇ ਬਾਬਾ ਬੇਦੀ ਜੀ ਉਹਨਾਂ ਨਾਲ ਸੰਪਰਕ ਕਰਿਆ ਜੋ ਸਰਪ੍ਰਸਤ ਸੀ, ਬਾਬੂ ਤਰਸੇਮ ਸਿੰਘ ਜੀ ਉਹਨਾਂ ਨਾਲ ਜਲੂਪੁਰ ਜਾ ਕੇ ਨਗਰ ਵਿੱਚ ਜਾ ਕੇ ਮੀਟਿੰਗਾਂ ਕੀਤੀਆਂ, ਸਤਲੁਜ ਮਿਸਲ ਦੇ ਆਗੂ ਅਜੇਪਾਲ ਬਰਾੜ ਜੀ ਨਾਲ ਮੀਟਿੰਗਾਂ ਕੀਤੀਆਂ, ਮਾਨ ਸਾਹਿਬ ਨੂੰ ਪਹਿਲਾਂ ਮਿਲੇ ਔਰ ਇਸ ਢੰਗ ਨਾਲ ਤਾਂ ਕਿ ਪੰਥਕ ਏਕਤਾ ਕਿਸੇ ਰੂਪ ਵਿੱਚ ਨਿਰਸਵਾਰਥ ਰੂਪ 'ਚ ਆਪਾਂ ਨੇ ਪਰੇ ਚਾੜ ਸਕੀਏ। ਔਰ ਸਮੁੱਚੀ ਪ੍ਰੈਸ, ਸਮੁੱਚੇ ਪੰਜਾਬੀਆਂ ਨੂੰ ਇਹ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਪਿਛਲਾ ਦੌਰ 2 ਸਾਲ ਤੋਂ ਇੱਕ ਦੌਰ ਆਇਆ ਜਿਸ ਵਿੱਚ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਕੁਝ ਪੰਥਕ ਮੁੱਦਿਆਂ ਦਾ ਉਭਾਰ ਲਿਆਂਦਾ ਔਰ MP ਦੇ ਤੌਰ ਤੇ ਸਰਬਜੀਤ ਸਿੰਘ ਹੁਣੀ ਬੈਠੇ ਨੇ, ਦੋਨਾਂ ਨੇ ਵੱਡੇ ਫਤਵੇ ਵੀ ਮਿਲੇ ਔਰ ਉਸ ਦੇ ਨਾਲ ਨਾਲ ਕੋਈ ਪੰਥਕ ਔਰ ਪੰਜਾਬ ਦੇ ਏਜੰਡੇ 'ਤੇ ਤੁਰੇ ਔਰ ਵੱਡਾ ਸਹਿਯੋਗ ਹੈ ਜਿਹੜਾ ਰਾਜਨੀਤਿਕ ਤੌਰ 'ਤੇ ਮਿਲਿਆ। ਇਸੇ ਤਰ੍ਹਾਂ ਧਾਰਮਿਕ ਖੇਤਰ ਵਿੱਚ ਬੀਬੀ ਸਤਵੰਤ ਕੌਰ ਜੀ ਜੋ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਸਪੁੱਤਰੀ ਨੇ, ਉਹਨਾਂ ਨੂੰ ਪੰਥਕ ਸਭਾ ਨੇ ਵੀ ਪ੍ਰਵਾਨ ਕੀਤਾ। ਸੋ ਮੀਰੀ ਔਰ ਪੀਰੀ ਦਾ ਜੋ ਸੰਕਲਪ ਹੈ ਉਸ ਨੂੰ ਹੋਰ ਅੱਗੇ ਵਧਾਉਣ ਲਈ, ਪੰਥਕ ਏਕਤਾ ਨੂੰ ਨਵਾਂ ਰੂਪ ਦੇਣ ਲਈ ਰਾਜਸੀ ਔਰ ਧਾਰਮਿਕ ਲੀਡਰਸ਼ਿਪ ਹੋਰ ਚੰਗੇ ਅਤੇ ਸੁਚੱਜੇ ਢੰਗ ਨਾਲ ਆਪਾਂ ਇਕੱਠੇ ਹੋ ਕੇ ਉਭਾਰ ਸਕੀਏ, ਉਹਦੇ ਲਈ ਔਰ ਸਾਰਿਆਂ ਨੂੰ ਇਹ ਬੇਨਤੀ ਹੈ, ਸਮੁੱਚੇ ਪੰਜਾਬੀਆਂ ਨੂੰ, ਸਿਰਦ ਅਕਾਲੀ ਸਭਾ 'ਚ ਬੈਠੇ ਲੋਕਾਂ ਨੂੰ, ਜਿਹੜੇ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਲੋਚਦੇ ਨੇ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਰਾਜਸੀ ਤੌਰ 'ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਔਰ ਧਾਰਮਿਕ ਤੌਰ 'ਤੇ ਬੀਬੀ ਸਤਵੰਤ ਕੌਰ ਜੀ ਉਹਨਾਂ ਨੂੰ ਲੀਡਰਸ਼ਿਪ ਨੂੰ ਉਭਾਰੀਏ ਔਰ ਪੂਰਨ ਰੂਪ ਵਿੱਚ ਸਾਰੀਆਂ ਧਿਰਾਂ ਜੋ ਵੀ ਅੱਜ ਪੰਥਕ ਸਭਾ ਵਿੱਚ ਕੰਮ ਕਰਦੀਆਂ ਨੇ ਉਹ ਪੰਥਕ ਏਕਤਾ ਦੇ ਰੂਪ ਵਿੱਚ ਇਕੱਠੀਆਂ ਹੋਣ, ਚਾਹੇ ਉਹ ਗੱਠਜੋੜ ਦੇ ਰੂਪ ਵਿੱਚ ਹੋਣ, ਚਾਹੇ ਉਹ ਕਿਸੇ ਪਾਰਟੀਆਂ 'ਚ ਉਹਨਾਂ ਪੰਥਕ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਹੋਣ, ਪਰੰਤੂ ਇਸ ਪੰਥਕ ਪਲੇਟਫਾਰਮ ਨੂੰ ਵੱਡਾ ਕਰਨ ਵਿੱਚ ਆਪਾਂ ਸਾਰੇ ਰਲ ਮਿਲ ਕੇ ਕਾਮਯਾਬ ਹੋਈਏ। ਸੋ ਅਸੀਂ ਬਹੁਤ ਸੁਹਿਰਦ ਆਗੂਆਂ ਨੇ ਇੱਥੇ ਸੁਸ਼ੋਭਿਤ ਨੇ ਜਿਨ੍ਹਾਂ ਨੇ ਪੰਥ ਔਰ ਪੰਜਾਬ ਲਈ ਬੜੀਆਂ ਕੁਰਬਾਨੀਆਂ, ਬੜੇ ਸਮੇਂ ਸੰਕਟਮਈ ਸਮਿਆਂ ਦੇ ਵਿੱਚੋਂ ਵੀ ਗੁਜ਼ਰੇ ਨੇ ਔਰ ਉਹਨਾਂ ਸਿਰਦ ਸੱਜਣਾਂ ਦੀ ਰਾਏ ਨਾਲ ਅਸੀਂ ਸਮੁੱਚੇ ਪੰਜਾਬ 'ਚੋਂ ਅੱਜ ਬੈਠੇ ਨੇ, ਟੌੜਾ ਸਾਹਿਬ, ਘੁੰਮਣ ਸਾਹਿਬ, ਮੰਝਪੁਰ ਸਾਹਿਬ, ਸ਼ਾਮਪੁਰ ਜੀ, ਹੋਰ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਔਰ ਅਜੇਪਾਲ ਬਰਾੜ ਜੀ ਵੀ ਮੇਰਾ ਖਿਆਲ ਸ਼ਾਇਦ ਪਹੁੰਚ ਗਏ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਸੁਸ਼ੋਭਿਤ ਨੇ। ਸੋ ਸਾਡਾ ਕਹਿਣ ਤੋਂ ਭਾਵ ਹੈ ਕਿ ਅਸੀਂ ਸਾਰਿਆਂ ਨੇ ਸਿਰਤਾ ਨਾਲ ਇਹ ਵਿਚਾਰ ਕੀਤੀ ਕਿ ਜਿਹੜਾ ਪਲੇਟਫਾਰਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਗਿਆ ਸੀ, ਇਹ ਕਿਸੇ ਐਸੀਆਂ ਤਾਕਤਾਂ ਨਾਲ ਸਾਂਝ ਉਹਦੇ ਲਈ ਨਹੀਂ ਸੀ ਸਿਰਜਿਆ ਗਿਆ ਕਿ ਜਿੱਥੋਂ ਅਸੀਂ ਪੰਥ ਔਰ ਪੰਜਾਬ ਦਾ ਕੋਈ ਸਵਾਰ ਨਾ ਸਕੀਏ ਔਰ ਪੰਥ ਔਰ ਪੰਜਾਬ ਔਰ ਅਕਾਲੀ ਦਲ ਨੂੰ ਕੋਈ ਸੇਧ ਨਾ ਦੇ ਸਕੀਏ। ਇਹ ਪਲੇਟਫਾਰਮ ਨਿਰੋਲ ਰੂਪ ਵਿੱਚ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ, ਪੰਥਕ ਏਕਤਾ ਲਈ ਸਿਰਜਿਆ ਗਿਆ ਸੀ। ਸੋ ਅਸੀਂ ਉਹਨਾਂ ਸਾਰੇ ਸੱਜਣਾਂ ਨੂੰ ਵੀ ਅਪੀਲ ਕਰਦੇ ਹਾਂ ਜਿਹੜੇ ਪੰਥ ਵਿਰੋਧੀ ਸ਼ਕਤੀਆਂ ਤੋਂ ਕੋਈ ਉਮੀਦਾਂ ਲਾਈ ਬੈਠੇ ਨੇ, ਉਹ ਉਮੀਦਾਂ ਛੱਡ ਕੇ ਪੰਥਕ ਧਾਰਾ ਵਾਲੇ ਪਾਸੇ ਖੜੀਏ ਔਰ ਇਸ ਅਕਾਲੀ ਰਾਜਨੀਤੀ ਨੂੰ ਇੱਕ ਨਵਾਂ ਰੂਪ ਆਪਾਂ ਦੇਣ ਵਿੱਚ ਕਾਮਯਾਬ ਹੋਈਏ। ਸੋ ਮੈਂ ਧੰਨਵਾਦ ਕਰਦਾ ਬਾਪੂ ਤਰਸੇਮ ਸਿੰਘ ਜੀ ਉਹਨਾਂ ਦਾ, ਯਾਲੀ ਸਾਹਿਬ, ਜੌਲ ਸਾਹਿਬ, ਸਾਰੀ ਉਹਨਾਂ ਦੀ ਟੀਮ ਸੁਸ਼ੋਭਿਤ ਹੈ ਕਿ ਸਾਰਿਆਂ ਨੇ ਭਾਈ ਸਾਹਿਬ ਦੀ ਸਹਿਮਤੀ ਨਾਲ ਇਸ ਸਾਰੀ ਏਕਤਾ ਨੂੰ
ਸਹਿਯੋਗ ਦਿੱਤਾ ਔਰ ਅੱਜ ਅਸੀਂ ਇੱਕ ਪੰਥਕ ਗੱਠਜੋੜ ਦੇ ਰੂਪ ਵਿੱਚ ਪੰਥਕ ਕੌਂਸਲ ਦੀ ਅਗਵਾਈ 'ਚ ਜੋ ਪਲੇਟਫਾਰਮ ਸਿਰਜਿਆ ਗਿਆ, ਪੂਰਨ ਰੂਪ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਜਿਹੜੀ ਰਾਜਸੀ ਅਗਵਾਈ ਹੈ ਔਰ ਬੀਬੀ ਸਤਵੰਤ ਕੌਰ ਜੀ ਦੀ ਜਿਹੜੀ ਧਾਰਮਿਕ ਅਗਵਾਈ ਹੈ, ਉਹਨੂੰ ਪੂਰਨ ਰੂਪ ਵਿੱਚ ਅਸੀਂ ਸਮਰਥਨ ਕਰਦੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਅਸੀਂ ਸਾਰੇ ਕੰਮ ਕਰੀਏ। ਅਸੀਂ ਇਹ ਵੀ ਬੜਾ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਰਾਜਸੀ ਹਿੱਤਾਂ ਦੀ ਪੂਰਤੀ ਲਈ, ਕੋਈ ਨਿੱਜੀ ਸਵਾਰਥਾਂ ਲਈ, ਕਿਸੇ ਆਪਣੇ ਐਸੇ ਕਾਰਜ ਲਈ ਜਿਹੜਾ ਪੰਥ ਦੇ ਹਿੱਤ ਦਾ ਨਾ ਹੋਵੇ, ਉਹਦੇ ਲਈ ਨਹੀਂ, ਨਿਰੋਲ ਰੂਪ ਵਿੱਚ ਇੱਕ ਪੰਥਕ ਪਲੇਟਫਾਰਮ ਨੂੰ ਸਿਰਜਣ ਲਈ, ਉਭਾਰਨ ਲਈ ਅੱਜ ਇੱਥੇ ਇਕੱਤਰ ਹੋਏ ਹਾਂ ਔਰ ਇਹ ਸਾਰੀ ਲੀਡਰਸ਼ਿਪ ਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਉਂਦੇ ਹਾਂ ਕਿ ਜਿਸ ਤਰ੍ਹਾਂ ਗੱਠਜੋੜ ਦੇ ਰੂਪ ਵਿੱਚ ਡਿਊਟੀਆਂ ਲੱਗਣਗੀਆਂ, ਉਹਨੂੰ ਤਨ ਮਨ ਧਨ ਨਾਲ ਪੂਰਨ ਰੂਪ ਵਿੱਚ ਸਮਰਪਿਤ ਭਾਵਨਾ ਨਾਲ ਜਿਹੜਾ ਕੰਮ ਅਸੀਂ ਕਰਾਂਗੇ। ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਵੀ ਸਿੱਖ ਲੀਡਰਸ਼ਿਪ ਦਾ ਆਵਾਰ ਆਉਂਦਾ, ਬੜੀਆਂ ਤਾਕਤਾਂ ਉਹਨੂੰ ਰੋਕਣ ਦਾ ਯਤਨ ਕਰਦੀਆਂ ਨੇ ਔਰ ਸਾਡੇ ਦਰਦ ਨੂੰ, ਸਾਡੇ ਦੁਖਾਂਤ ਨੂੰ ਪੰਜਾਬ ਦੇ ਨੂੰ ਕੋਈ ਸਮਝ ਨਹੀਂ ਰਿਹਾ, ਉਹਨੂੰ ਹੱਲ ਕਰਨ ਲਈ ਕੋਈ ਤੁਰ ਨਹੀਂ ਰਿਹਾ। ਸਿਰਫ ਸਾਡੀ ਉੱਭਰ ਰਹੀ ਲੀਡਰਸ਼ਿਪ ਨੂੰ ਵੱਖ-ਵੱਖ ਤਰੀਕਿਆਂ ਨਾਲ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਸਮੁੱਚੇ ਸਿਰਦ ਪੰਜਾਬੀਆਂ ਨੂੰ, ਅਕਾਲੀ ਹਮਦਰਦ ਲੋਕਾਂ ਨੂੰ, ਸਾਰੇ ਵਰਕਰਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਝੂਠ ਦੇ ਔਰ ਕੂੜ ਦੇ ਪ੍ਰਚਾਰ ਤੋਂ ਵੀ ਬਚਣਾ ਹੈ। ਜਿਸ ਲੀਡਰਸ਼ਿਪ ਨੂੰ ਸੰਗਤ ਦੇ ਲੋਕ ਮਨਾਂ ਵਿੱਚ ਵਸ ਚੁੱਕੀ ਹੈ, ਉਹਦੇ 'ਤੇ ਆਪਾਂ ਆਪਦਾ ਭਰੋਸਾ ਕਰਨਾ ਔਰ ਇਹ ਪ੍ਰਭਾਵ ਇਸ ਤਰ੍ਹਾਂ ਦਾ ਦੇਣਾ ਕਿ ਅੱਜ ਜਿਹੜਾ ਪਲੇਟਫਾਰਮ ਇਹ ਸਿਰਜੇ ਜਾ ਰਹੇ ਨੇ, ਇਸ ਤੋਂ ਪੰਥ ਔਰ ਪੰਜਾਬ ਦੇ ਭਲੇ ਦੀਆਂ ਬਹੁਤ ਵੱਡੀਆਂ ਆਸਾਂ ਔਰ ਉਮੀਦਾਂ ਨੇ ਜਿਹਨੂੰ ਬੂਰ ਪੈਣਗੇ। ਅੱਜ ਸਾਡਾ BBMB 'ਚੋਂ ਅਧਿਕਾਰ ਵੀ ਸਾਡੇ ਖਤਮ ਕਰ ਦਿੱਤੇ ਗਏ, ਪੰਜਾਬ ਯੂਨੀਵਰਸਿਟੀ 'ਚੋਂ ਸਾਡੇ ਅਧਿਕਾਰ ਖਤਮ ਕਰ ਦਿੱਤੇ ਗਏ, ਸਾਡੀ ਵਿੱਦਿਆ ਸਾਤੋਂ ਖੋਹੀ ਜਾ ਰਹੀ ਹੈ, ਉਹਨੂੰ ਆਪਦੇ ਢੰਗ ਨਾਲ ਚਲਾਉਣ ਦੇ ਯਤਨ ਕੀਤੇ ਜਾ ਰਹੇ ਨੇ। ਸੋ ਇਹ ਸਾਰੇ ਪੰਜਾਬ ਦਾ ਦਰਦ ਹੈ। ਜਦੋਂ ਅਸੀਂ ਉਹਨੂੰ ਪ੍ਰਗਟ ਕਰਦੇ ਹਾਂ ਤਾਂ ਸਾਨੂੰ ਹੋਰ ਢੰਗ ਨਾਲ ਪੇਸ਼ ਕੀਤਾ ਜਾਂਦਾ। ਸੋ ਅਸੀਂ ਦੇਸ਼ ਦੀ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਸਿੱਖਾਂ ਦੇ ਮਸਲੇ, ਪੰਜਾਬ ਦੇ ਮਸਲੇ, ਸਾਡੀ ਰਾਜਧਾਨੀ, ਪਾਣੀ, ਪੰਜਾਬੀ ਬੋਲਦੇ ਇਲਾਕੇ, ਇਹਨਾਂ ਸਾਰੇ ਯੂਨੀਵਰਸਿਟੀ ਦੇ ਮਸਲਿਆਂ ਨੂੰ ਸਿਰਤਾ ਨਾਲ ਵਿਚਾਰੋ। ਪੰਜਾਬ ਨੇ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਿੱਤੀਆਂ, ਅੱਜ ਵੀ ਦੇ ਰਹੇ ਹਾਂ ਔਰ ਸਦੀਆਂ ਤੋਂ ਦੇ ਰਹੇ ਹਾਂ। ਸੋ ਸਾਡੇ ਆਪਦੇ ਮਸਲਿਆਂ ਲਈ ਜਦੋਂ ਸਾਨੂੰ ਸੰਘਰਸ਼ ਕਰਨਾ ਪੈਂਦਾ, ਉਹ ਸਾਨੂੰ ਬੜਾ ਐਂ ਲੱਗਦਾ ਵੀ ਸਾਡੇ ਨਾਲ ਕਿਸੇ ਹੋਰ ਕਿਸਮ ਦਾ ਸਲੂਕ ਹੋ ਰਿਹਾ। ਸੋ ਦੇਸ਼ ਦੀ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰ ਕੇ ਉਹਨਾਂ ਦਾ ਹੱਲ ਕਰਨ। ਔਰ ਅਸੀਂ ਇਹ ਵੀ ਬੜਾ ਕਲੈਰਿਟੀ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਗੱਠਜੋੜ ਅਕਾਲੀ ਦਲ ਦੇ ਰੂਪ ਵਿੱਚ ਉੱਭਰੇਗਾ ਔਰ ਪੰਜਾਬ ਦੀ ਜੋ ਸਿੱਖ ਕੌਮ ਦੀ ਖਾਸ ਤੌਰ 'ਤੇ ਵਿਰਾਸਤ ਹੈ, ਧਰਮ ਨਿਰਪੱਖਤਾ ਦੀ, ਸਾਡੇ ਦੋ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ, ਇਹ ਦੋ ਰਾਜ ਧਰਮ ਨਿਰਪੱਖਤਾ ਦੀ ਮਿਸਾਲ ਰਹੇ ਨੇ। ਐਸੀ ਧਰਮ ਨਿਰਪੱਖਤਾ ਦੀ ਮਿਸਾਲ ਮੇਰਾ ਖਿਆਲ ਇਤਿਹਾਸ 'ਚ ਕਦੇ ਦੇਖਣ ਨੂੰ ਨਹੀਂ ਮਿਲੀ ਔਰ ਉਸ ਭਾਵਨਾ ਨਾਲ ਹਰ ਜਾਤ, ਕੌਮ, ਮਜ਼ਹਬ ਦੇ ਲੋਕਾਂ ਦੀ ਸੁਰੱਖਿਆ, ਉਹਨਾਂ ਦਾ ਮਾਣ ਸਤਿਕਾਰ, ਪਾਰਟੀ ਵਿੱਚ ਵੀ, ਉਸ ਤੋਂ ਉੱਪਰ ਵੀ, ਉਹ ਵੀ ਸਾਡੀ ਡਿਊਟੀ ਆ, ਸਾਡਾ ਧਰਮ ਹੈ ਜਿਹਨੂੰ ਅਸੀਂ ਪੂਰਨ ਰੂਪ ਵਿੱਚ ਸਾਰੇ ਨਿਭਾਵਾਂਗੇ। ਇਸ ਗੱਲ ਦਾ ਵੀ ਸਾਰਿਆਂ ਨੂੰ ਅਸੀਂ ਪ੍ਰੈਸ ਰਾਹੀਂ ਵਿਸ਼ਵਾਸ ਦਿਵਾਉਂਦੇ ਹਾਂ। ਔਰ ਮੈਂ ਇੱਕ ਬੇਨਤੀ ਇਹ ਵੀ ਕਰਨੀ ਚਾਹੁੰਦਾ ਕਿ ਮੀਡੀਆ ਨੂੰ ਵੀ ਖਾਸ ਤੌਰ 'ਤੇ, ਕਿ ਤੁਹਾਡੇ ਰਾਹੀਂ ਦੇਸ਼ ਦੀ ਸਰਕਾਰ ਨੂੰ ਵੀ, ਕਿ ਸਾਡੀਆਂ ਹੱਕੀ ਮੰਗਾਂ ਨੂੰ, ਸਾਡੇ ਮਸਲਿਆਂ ਨੂੰ, ਸਾਡੇ ਦਰਦ ਨੂੰ, ਸਾਡੇ ਦੁਖਾਂਤ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾਵੇ, ਜਿਹਦੇ ਨਾਲ ਪੰਜਾਬ ਦੀ ਅਸਲੀ ਦਰਦ ਕਹਾਣੀ ਹੈ ਜਿਹੜੀ ਉਹ ਵੀ ਦੇਸ਼ ਨੂੰ, ਸੰਸਾਰ ਨੂੰ, ਸਰਕਾਰਾਂ ਨੂੰ ਸਮਝ ਆਵੇ। ਆਹ ਫਿਲਮ ਚੱਲੀ ਹੈ ਸਤਲੁਜ ਫਿਲਮ, ਇਸ ਫਿਲਮ ਨੇ ਇੱਕ ਬਹੁਤ ਵੱਡਾ ਪੰਜਾਬ ਦਾ ਦੁਖਾਂਤ ਆ ਜਿਹੜਾ ਖਾਲੜਾ ਸਾਹਿਬ ਦੀ ਸ਼ਹਾਦਤ ਦਾ ਔਰ ਉਸ ਦੌਰ ਦਾ ਉਜਾਗਰ ਕੀਤਾ। ਕੀ ਅਸੀਂ ਤਿੰਨੋਂ ਸਰਕਾਰਾਂ ਜਿਹੜੀਆਂ ਉਸ ਤੋਂ ਬਾਅਦ ਬਣੀਆਂ, ਤਿੰਨੋਂ ਪਾਰਟੀਆਂ ਦੀਆਂ, ਕੀ ਉਹਨਾਂ ਪਾਰਟੀਆਂ ਨੇ, ਤਿੰਨਾਂ ਨੇ ਉਹਨਾਂ ਸ਼ਹਾਦਤਾਂ ਨੂੰ ਜਿਹੜੀਆਂ ਮਨੁੱਖੀ ਅਧਿਕਾਰਾਂ ਲਈਆਂ ਹੋਈਆਂ, ਕੋਈ ਕਿਤੇ ਮੁਕਾਬਲੇ ਹੋਏ, ਹੋਰ ਚੀਜ਼ਾਂ ਹੋਈਆਂ, ਉਹਨੂੰ ਅਸੀਂ ਪਾਸੇ ਰੱਖ ਕੇ ਗੱਲ ਕਰੀਏ
ਜਿਹੜੇ ਲਾਸ਼ਾਂ ਦਾ ਹਿਸਾਬ ਮੰਗ ਰਹੇ ਸੀ ਵੀ ਸੰਸਕਾਰ ਹੀ ਦੱਸ ਦਿਓ ਕਿੱਥੇ ਹੋਏ, ਉਹਨਾਂ ਦਾ ਵੀ ਐਨਕਾਊਂਟਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਔਰ ਇੱਕ ਸਰਕਾਰ ਨੇ, ਕਾਂਗਰਸ ਦੀ ਨੇ ਕੀਤਾ, ਦੂਜਿਆਂ ਨੇ ਵਾਅਦਾ ਕੀਤਾ ਕਿ ਅਸੀਂ ਟਰੁੱਥ ਕਮਿਸ਼ਨ ਬਣਾ ਕੇ ਇਨਸਾਫ ਦੇਵਾਂਗੇ, ਉਹਨਾਂ ਨੇ ਉਹ ਨਹੀਂ ਕੀਤਾ। ਔਰ ਤੀਜੀ ਨੇ ਜਿਹੜੀ ਅੱਜ ਚੱਲ ਰਹੀ ਹੈ, ਉਹਨਾਂ ਨੇ ਸਾਰੇ ਉਹ ਦੋਸ਼ੀ ਜਿਹੜੇ ਜੇਲ੍ਹਾਂ 'ਚ ਡੱਕੇ ਹੋਏ ਸੀ ਉਹਨਾਂ ਸਾਰਿਆਂ ਨੂੰ ਜੇਲ੍ਹਾਂ 'ਚੋਂ ਬਾਹਰ ਕਰਤਾ। ਕਿਸ ਅਧਿਕਾਰ ਖੇਤਰ ਕਰਿਆ ਇਹ ਪਤਾ ਨਹੀਂ, ਔਰ ਉਹ ਵੀ ਕਿਤੇ ਬੋਲ ਰਹੀ। ਤਿੰਨਾਂ 'ਚੋਂ ਕਿਸੇ ਨੇ ਵੀ ਇਹਨਾਂ ਸਿੱਖਾਂ ਦੇ ਸੰਜੀਦਾ ਮਸਲਿਆਂ ਤੇ ਨਾ ਕਦੇ ਕੋਈ ਆਪਦਾ ਦੁੱਖ ਪ੍ਰਗਟ ਕੀਤਾ ਔਰ ਨਾ ਹੀ ਉਹਦੇ ਲਈ ਕੋਈ ਇਨਸਾਫ ਦਿਵਾਉਣ ਲਈ ਯਤਨ ਕੀਤੇ ਨੇ। ਸੋ ਇਹ ਸਾਡੀ ਸਾਰੀ ਉਹ ਕਹਾਣੀ ਹੈ ਜਿਹਦਾ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ। ਸੋ ਅਸੀਂ ਅੱਜ ਫੇਰ ਇੱਕ ਵਾਰ ਇਸ ਗੱਲ ਨੂੰ ਦੁਹਰਾਉਂਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿੱਥੇ NSA ਹਟਾਉਣ ਤੋਂ ਬਾਅਦ ਵੀ ਇੱਕ ਬਤੌਰ MP ਨਾ ਪਾਰਲੀਮੈਂਟ ਦੇ ਸੈਸ਼ਨ ਵਿੱਚ ਜਾਣ ਦਿੱਤਾ ਜਾ ਰਿਹਾ, ਨਾ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ। ਸਿਰਫ ਇੱਕ ਭੈ ਆ ਦੋਨੋਂ ਸਰਕਾਰਾਂ ਦੇ ਮਨ 'ਚ ਕਿ ਸ਼ਾਇਦ ਕੋਈ ਮੂਵਮੈਂਟ ਨਾ ਖੜੀ ਹੋ ਜਾਵੇ। ਜੇ ਅਸੀਂ ਹੱਕਾਂ ਲਈ ਲੋਕ ਕਿਸੇ ਨੂੰ ਪਿਆਰ ਸਤਿਕਾਰ ਦਿੰਦੇ ਨੇ, ਧਾਰਮਿਕ ਤੌਰ ਤੇ ਬੀਬੀ ਜੀ ਨੂੰ ਦਿੰਦੇ ਨੇ, ਰਾਜਸੀ ਤੌਰ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਦਿੰਦੇ ਨੇ, ਤਾਂ ਕੀ ਉਹਨਾਂ ਨੂੰ ਹੱਕ ਨਹੀਂ ਹੈ ਆਪਦੀ ਗੱਲ ਕਰਨ ਦਾ, ਲੋਕਾਂ 'ਚ ਲੈ ਕੇ ਜਾਣ ਦਾ? ਸੋ ਇਹ ਵਰਤਾਰੇ ਨੇ। ਔਰ ਅਸੀਂ ਇਹ ਵੀ ਅੱਜ ਇਸ ਤੁਹਾਡੇ ਰਾਹੀਂ, ਪ੍ਰੈਸ ਰਾਹੀਂ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸਾਡੀਆਂ ਭਾਵਨਾਵਾਂ ਦੇ ਪ੍ਰਤੀਕ ਨੇ। ਖਡੂਰ ਸਾਹਿਬ ਦੀਆਂ ਜਿਹੜੇ ਚੁਣੇ ਹੋਏ, ਜਿੱਥੋਂ ਚੁਣੇ ਗਏ ਨੇ, ਉਹਨਾਂ ਦੇ ਉੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਪ੍ਰਤੀਕ ਨੇ। ਸੋ ਮੈਂ ਅੰਤ ਵਿੱਚ ਇੱਕ ਬੇਨਤੀ ਇਹ ਵੀ ਕਰਨੀ ਚਾਹੁੰਦਾ ਕਿ ਅਸੀਂ ਜਿਹੜਾ ਇਹ ਅੱਜ ਪਲੇਟਫਾਰਮ ਸਿਰਜਿਆ, ਇਹਦੇ ਵਿੱਚ ਅਸੀਂ ਪੂਰਨ ਰੂਪ ਵਿੱਚ ਪੰਥਕ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਕੰਮ ਕਰਾਂਗੇ। ਔਰ ਕੁਝ ਸਾਂਝੇ ਨੁਕਤੇ ਸੀ ਜਿਹੜੇ ਅਸੀਂ ਕੁਝ ਸਾਂਝੇ ਕੀਤੇ ਸੀ, ਜਿਹਦੇ ਲਈ ਕਿ ਅਸੀਂ ਕਿਸ ਢੰਗ ਨਾਲ ਆਉਣ ਵਾਲੇ ਸਮੇਂ 'ਚ ਪੰਥ ਔਰ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਹੈ। ਉਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੈ ਜਿਹੜਾ ਉਹ ਬਣੇਗਾ ਔਰ ਉਹਦੇ ਲਈ ਸਾਰੇ ਉਸ 'ਤੇ ਸਹਿਮਤੀ ਪ੍ਰਗਟ ਕਰਾਂਗੇ ਔਰ ਫਿਰ ਉਸ ਏਜੰਡੇ 'ਤੇ ਕੰਮ ਕਰਾਂਗੇ ਜਿਸ ਏਜੰਡੇ ਦੇ ਤਹਿਤ ਅਸੀਂ ਪੰਜਾਬ ਔਰ ਪੰਥ ਦੀ ਹੋਣੀ ਹੈ ਜਿਹੜੀ ਉਹਨੂੰ ਸਵਾਰਨ ਦਾ ਯਤਨ ਕਰਾਂਗੇ। ਅਸੀਂ ਇਸ ਸਾਰੇ ਕਾਰਜ ਲਈ ਇੱਕ ਵਾਰ ਫੇਰ ਸਤਿਕਾਰਯੋਗ ਗੁਰੂ ਨਾਨਕ ਪਾਤਸ਼ਾਹ ਦੀ ਕੁਲ 'ਚੋਂ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ, ਸੰਤ ਮਹਾਂਪੁਰਸ਼ ਰਾਮਪੁਰ ਖੇੜੇ ਵਾਲੇ, ਬਾਪੂ ਤਰਸੇਮ ਸਿੰਘ ਜੀ ਔਰ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਸਾਰੀ ਜਥੇਬੰਦੀ, ਸਤਲੁਜ ਮਿਸਲ ਔਰ ਇੱਥੋਂ ਤੱਕ ਕਿ ਅਸੀਂ ਮਾਨ ਸਾਹਿਬ ਨਾਲ ਵੀ ਸੰਪਰਕ ਕੀਤੇ ਨੇ। ਸਾਰੇ ਹੀ ਸਹਿਰਦ ਨੇ। ਅਗਵਾਈ ਦੇ ਰੂਪ ਵਿੱਚ ਆਪਾਂ ਸਾਰੇ ਇੱਕ ਲੀਡਰ ਦੀ ਅਗਵਾਈ ਵਿੱਚ ਕੰਮ ਕਰੀਏ ਔਰ ਸਾਰਿਆਂ ਨੂੰ ਦਰਜਾ ਬਦਰਜਾ ਗੱਠ-ਬੁੱਠ ਸਤਿਕਾਰ ਮਿਲੇ ਤਾਂ ਕਿ ਆਪਾਂ ਲੋਕਾਂ ਨੂੰ, ਸੰਗਤ ਨੂੰ, ਪੰਜਾਬ ਨੂੰ ਇੱਕ ਐਸੀ ਧਿਰ ਦੇ ਸਕੀਏ ਕਿ ਜਿਹੜੀਆਂ ਤਾਕਤਾਂ ਦਿੱਲੀ ਤੋਂ ਚੱਲਦੀਆਂ ਨੇ, ਜਿਨ੍ਹਾਂ ਨੇ ਪੰਜਾਬ ਦਾ ਕੋਈ ਸਵਾਰਿਆ ਹੀ ਨਹੀਂ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਕਦੇ ਹੱਕ ਰਸੀ ਕਰੀ ਹੋਈ ਨਹੀਂ, ਉਹਨਾਂ ਨੂੰ ਲਾਂਭੇ ਕਰਕੇ ਸਾਡੀ ਇੱਕ ਅਕਾਲੀ ਪੰਥਕ ਪੰਜਾਬ ਪ੍ਰਸਤ ਜਿਹੜੀ ਰਾਜਸੀ ਧਿਰ ਹੈ ਉਹਨੂੰ ਅਸੀਂ ਮਜ਼ਬੂਤ ਕਰ ਸਕੀਏ। ਇਸ ਭਾਵਨਾ ਨਾਲ ਤੁਹਾਨੂੰ ਤਕਲੀਫ ਦਿੱਤੀ ਸੀ। ਮੈਂ ਆਪਣੇ ਵੱਲੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੈਂ ਜਥੇਦਾਰ ਸੰਤਾ ਸਿੰਘ ਜੀ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਕੁਝ 8-10 ਮਤੇ ਨੇ ਜਿਨ੍ਹਾਂ 'ਤੇ ਅਸੀਂ ਸਹਿਮਤੀ ਪ੍ਰਗਟ ਕੀਤੀ ਹੈ, ਉਹ ਮਤੇ ਉਹ ਪੜ੍ਹ ਕੇ ਪ੍ਰੈਸ ਦੇ ਰੂਬਰੂ ਜ਼ਰੂਰ ਸਾਂਝੇ ਕਰ ਦੇਣ। ਜਥੇਦਾਰ ਸੰਤਾ ਸਿੰਘ ਜੀ। ਬਹੁਤ ਹੀ ਸਤਿਕਾਰਯੋਗ ਜਥੇਦਾਰ ਤਰਸੇਮ ਸਿੰਘ ਜੀ, ਸਤਿਕਾਰਯੋਗ ਪਿਤਾ ਭਾਈ ਅਮਰਤਪਾਲ ਸਿੰਘ ਜੀ ਮੈਂਬਰ ਪਾਰਲੀਮੈਂਟ, ਉਹਨਾਂ ਦੇ ਨਾਲ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਔਰ ਮਾਨਯੋਗ ਸਾਡੇ ਸਰਦਾਰ ਮਨਪ੍ਰੀਤ ਸਿੰਘ ਯਾਨੀ ਜੀ MLA ਸਾਹਿਬ, ਦਰਜਾ ਬਦਰਜਾ ਸਾਰੇ ਵਾਸੀ ਝੁੰਦਾ ਜੀ, ਦਰਜਾ ਬਦਰਜਾ ਸਾਰੇ ਆਗੂ ਸਾਹਿਬਾਨ ਔਰ ਸ਼ੁਭਚਿੰਤਕ ਸਾਰੇ ਸੱਜਣ, ਸਾਰੇ ਪ੍ਰੈਸ ਵਾਲੇ ਵੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇਕਬਾਲ ਸਿੰਘ ਝੁੰਦਾ ਜੀ ਨੇ ਜੋ ਪੰਥਕ ਏਕਤਾ ਲਹਿਰ ਦੇ ਤਹਿਤ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਏਕਤਾ ਗੱਠਜੋੜ ਦਾ ਵੇਰਵਾ ਦਿੱਤਾ ਹੈ ਔਰ ਬਹੁਤ ਸਾਰੇ ਮੁੱਦੇ ਜੋ ਪੰਥ ਦੇ ਪੰਜਾਬ ਦੇ ਨੇ ਉਹ ਅਸੀਂ ਸਾਂਝੇ ਤੌਰ ਤੇ ਲਏ ਨੇ। ਉਹ ਤਾਂ ਸਹਿਮਤੀ ਬਣੀ ਹੈ ਕਿ ਇਹਨਾਂ ਮੁੱਦਿਆਂ 'ਤੇ ਅਸੀਂ ਅੱਗੇ ਵਧਾਂਗੇ। ਕੇਵਲ ਸਾਡਾ ਗੱਠਜੋੜ ਦਾ ਮਤਲਬ, ਏਕਤਾ ਕਰਨ ਦਾ ਮਤਲਬ ਕੇਵਲ ਸੱਤਾ ਨਹੀਂ ਹੈ। ਇਹ ਠੀਕ ਹੈ ਕਿ ਸੱਤਾ ਜ਼ਰੂਰੀ ਹੈ,
ਅਮਰ ਆਖਤ ਪਾਤਸ਼ਾਹੀ ਦਾਵਾ ਇਹ ਕਦੇ ਛੱਡਦਾ ਨਹੀਂ ਸਿਰ। ਪਰ ਬਹੁਤ ਸਾਰੇ ਐਸੇ ਮਸਲੇ ਤੇ ਮੁੱਦੇ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸਾਨੂੰ ਲੈਣਾ ਪੈਣਾ, ਔਰ ਤਾਂ ਹੀ ਸਾਨੂੰ ਪੰਥ ਤੇ ਪੰਜਾਬ ਦੇ ਲੋਕ ਸਵੀਕਾਰ ਕਰਨਗੇ। ਅੱਜ ਹਰ ਇੱਕ ਦੇ ਮਨ ਵਿੱਚ ਦਰਦ ਹੈ ਕਿ ਇਹ ਏਕਤਾ ਦਾ ਔਰ ਗੱਠਜੋੜ ਸਾਡੇ ਉਹਨਾਂ ਮੁੱਦਿਆਂ ਪ੍ਰਤੀ ਸੁਹਿਰਦਤਾ ਨਾਲ ਸੰਘਰਸ਼ ਕਰੇ, ਅਸੀਂ ਸਾਥ ਦੇਵਾਂਗੇ। ਖੈਰ, ਸਾਰੇ ਪੰਜਾਬੀਆਂ ਦੀ, ਸਾਰੇ ਸਿੱਖਾਂ ਦੀ, ਪੰਥ ਦੀ ਆਵਾਜ਼ ਅੱਜ ਇਹ ਮੈਂ ਕਹਿ ਲਵਾਂ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੇ ਪਲੇਟਫਾਰਮ ਤੋਂ ਜੋ ਰੋਜ਼ ਆਪਾਂ ਸੁਣਦੇ ਹਾਂ, ਵੱਡੇ ਵੱਡੇ ਉਹਨਾਂ ਦੇ ਇਕੱਠ ਨੇ, ਲੋਕਾਂ ਦਾ ਬੜਾ ਸੰਗਤ ਦਾ ਬੜਾ ਸਹਿਯੋਗ ਮਿਲ ਰਿਹਾ, ਔਰ ਇਹ ਆਵਾਜ਼ ਆ ਰਹੀ ਹੈ ਕਿ ਜਿੰਨੇ ਵੀ ਹੋਰ ਪੰਥਕ ਦਲ ਨੇ, ਜੋ ਪੰਥਕ ਕਹਾਉਂਦੇ ਨੇ, ਅਕਾਲੀ ਕਹਾਉਂਦੇ ਨੇ, ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ। ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਅੱਜ ਸਾਨੂੰ ਸਮਾਂ ਪੰਜਾਬ ਤੇ ਪੰਥ ਦੇ ਵਡੇਰੇ ਹਿੱਤਾਂ ਵਾਸਤੇ ਇਹ ਮੰਗ ਕਰਦਾ ਹੈ ਕਿ ਤੁਸੀਂ ਉਹਨਾਂ ਲਾਲ ਸਾਵਾਂ ਨੂੰ ਤਿਆਗ ਕੇ ਔਰ ਸਿਰ ਜੋੜਨ ਦਾ ਯਤਨ ਕਰੀਏ। ਔਰ ਉਹ ਜੋ ਸਹਿਮਤੀ ਬਣੀ ਹੈ ਅੱਜ ਦੇ ਸਮੇਂ ਸਾਡੀ, ਤਾਂ ਕਿ ਉਹਦੇ ਤੇ ਅਸੀਂ ਪਹਿਰਾ ਦੇ ਸਕੀਏ। ਦਾਸ ਉਹ ਬੇਨਤੀ ਕਰੇਗਾ ਕਿ ਅੱਜ ਦੇ ਇਤਿਹਾਸਕ ਦਿਨ ਤੇ ਪੰਥਕ ਏਕਤਾ ਲਈ ਇਕੱਤਰ ਹੋਈਆਂ ਪੰਥਕ ਧਿਰਾਂ ਵਿੱਚ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਇਹਨਾਂ ਮੂਲ ਮੁੱਦਿਆਂ ਤੇ ਸਹਿਮਤੀ ਬਣੀ ਹੈ। ਉਹ 'ਚ ਪਹਿਲਾ ਹੈ ਕਿ ਅਸੀਂ ਸਾਂਝੇ ਰੂਪ ਵਿੱਚ ਬਾਕੀ ਪੰਥ ਤੇ ਪੰਜਾਬ ਪ੍ਰਸਤ ਧਿਰਾਂ ਨਾਲ ਪੰਥਕ ਏਕਤਾ ਦੀ ਮੁਹਿੰਮ ਨੂੰ ਅੱਗੇ ਵਧਾਵਾਂਗੇ, ਇਹ ਸਾਡਾ ਮਿਸ਼ਨ ਹੋਵੇਗਾ। ਦੂਸਰਾ ਹੈ ਕਿ ਅਸੀਂ ਨਿੱਜੀ ਰਾਜਨੀਤਿਕ ਲਾਲਸਾਵਾਂ ਲਈ ਕਿਸੇ ਵੀ ਪੰਥ ਦੇ ਪੰਜਾਬ ਵਿਰੋਧੀ ਸ਼ਕਤੀਆਂ, ਰਾਜਨੀਤਿਕ ਪਾਰਟੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਾਂਗੇ। ਅਸੀਂ ਖਾਲਸਾ ਪੰਥ ਦੀਆਂ ਸਰਵ ਉੱਚ ਸੰਸਥਾਵਾਂ ਦੀ ਮਿਆਰੀ ਅਤੇ ਆਜ਼ਾਦ ਹੋਂਦ ਹਸਤੀ ਨੂੰ ਹਮੇਸ਼ਾ ਕਾਇਮ ਰੱਖਣ ਲਈ ਵਚਨਬੱਧ ਹਾਂ। ਅਸੀਂ ਪੰਥ ਤੇ ਪੰਜਾਬ ਦੀਆਂ ਸਾਰੀਆਂ ਮੰਗਾਂ, ਜਿਨ੍ਹਾਂ ਦਾ ਜ਼ਿਕਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਅਕਾਲੀ ਐਲਾਨਨਾਮਾ 2026 ਵਿੱਚ ਵਿਸਥਾਰਪੂਰਵਕ ਕੀਤਾ ਹੈ, ਨੂੰ ਹਾਸਲ ਕਰਨ ਲਈ ਹਰ ਸੰਘਰਸ਼ ਕਰਾਂਗੇ। ਅਸੀਂ ਸਮੂਹ ਸਿੱਖ ਰਾਜਨੀਤਿਕ ਕੈਦੀਆਂ ਜੋ ਕਿ ਸਾਡੇ ਬੰਦੀ ਸਿੰਘ ਨੇ, ਉਹਨਾਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੰਘਾਂ ਦੀ ਕਾਲੀ ਸੂਚੀ ਖਤਮ ਕਰਾਉਣ ਲਈ ਯਤਨ ਕਰਾਂਗੇ, ਯਤਨਸ਼ੀਲ ਰਹਾਂਗੇ। ਅਸੀਂ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਹੱਕੀ ਮੰਗਾਂ ਤੇ ਸੰਘਰਸ਼ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵਚਨਬੱਧ ਹਾਂ। ਅਸੀਂ ਕਿਸਾਨੀ, ਜਵਾਨੀ, ਮਜ਼ਦੂਰ, ਵਿਦਿਆਰਥੀ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਦੇ ਹਿੱਤ ਜੋ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਤਬਾਹ ਹੋ ਚੁੱਕੇ ਨੇ, ਉਹਨਾਂ ਦੀ ਰਾਖੀ ਕਰਨ ਲਈ ਵਚਨਬੱਧ ਹਾਂ ਤੇ ਪੰਜਾਬ ਦੀ ਨਸਲ, ਫਸਲ ਤੇ ਅਰਥਚਾਰੇ ਨੂੰ ਬਚਾਇਆ ਜਾ ਸਕੇ। ਅਸੀਂ ਸਾਂਝੇ ਤੌਰ ਤੇ ਐਲਾਨ ਕਰਦੇ ਹਾਂ ਕਿ ਸਾਡੀ ਰਾਜਨੀਤੀ ਕੇਵਲ ਸੱਤਾ ਪ੍ਰਾਪਤੀ ਲਈ ਨਹੀਂ ਹੋਵੇਗੀ, ਸਗੋਂ ਸਰਕਾਰੀ ਖਾਲਸਾ ਦੇ ਸਿਧਾਂਤ ਤੇ ਆਧਾਰਿਤ ਧਰਮ ਨਿਰਪੱਖ ਰਾਜ, ਜਿਸ ਵਿੱਚ ਘੱਟ ਗਿਣਤੀ ਪਛੜੇ ਵਰਗਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਭੈ ਰਹਿਤ ਨਸ਼ਾ ਮੁਕਤ ਸਮਾਜ ਸਿਰਜਿਆ ਜਾਵੇਗਾ, ਤਾਂ ਕਿ ਗੁਰੂ ਸਾਹਿਬਾਨ ਦੇ ਵਿਚਾਰਧਾਰਾ ਅਨੁਸਾਰ ਹਲੇਮੀ ਰਾਜ ਤੇ ਬੇਗਮਪੁਰੇ ਦਾ ਸੰਕਲਪ ਪੂਰਾ ਹੋ ਸਕੇ। ਪੰਜਾਬ ਦੀ ਡੈਮੋਗ੍ਰਾਫੀ ਬਦਲਦੀਆਂ ਸਾਜ਼ਿਸ਼ਾਂ ਨੂੰ ਰੋਕਣ ਲਈ ਪੁਰਜ਼ੋਰ ਯਤਨ ਕਰਾਂਗੇ। ਸਰਕਾਰਾਂ ਤੇ ਕਾਰਪੋਰੇਟਾਂ ਦੀ ਮਿਲੀ ਭੁਗਤ ਨਾਲ ਪੰਜਾਬ ਦੀ ਹਵਾ, ਪਾਣੀ, ਧਰਤੀ ਤੇ ਸਮਾਜ ਦੂਸ਼ਿਤ ਹੋ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਹਮੇਸ਼ਾ ਸੰਘਰਸ਼ੀ ਰਹਾਂਗੇ ਤਾਂ ਜੋ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ। ਸਿੱਖ ਦੇਸ਼ ਵਿੱਚ ਘੱਟ ਗਿਣਤੀ ਕੌਮ ਹੈ। ਦੇਸ਼ ਦੀ ਮੌਜੂਦਾ ਰਾਜਨੀਤੀ ਵਿੱਚ ਸਾਡਾ ਹਿੱਸਾ ਆਬਾਦੀ ਦੀ ਬਜਾਏ ਦੇਸ਼ ਦੀ ਆਜ਼ਾਦੀ ਤੇ ਉੱਨਤੀ ਵਿੱਚ ਪਾਏ ਯੋਗਦਾਨ ਅਨੁਸਾਰ ਤੈਅ ਕੀਤਾ ਜਾਣਾ ਬਣਦਾ ਹੈ। ਇਸ ਲਈ ਅਸੀਂ ਯਤਨਸ਼ੀਲ ਰਹਾਂਗੇ। ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਵਿਦਿਅਕ ਅਦਾਰਿਆਂ ਨੂੰ ਪੰਜਾਬ ਪ੍ਰਸਤ ਤੇ ਸਮੇਂ ਦੇ ਹਾਣੀ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ। ਆਖਰੀ ਹੈ ਜੀ ਕਿ ਅਸੀਂ ਸਿਹਤ ਤੇ ਸਿੱਖਿਆ ਸਹੂਲਤਾਂ ਦੇ ਆਧਾਰ ਤੇ ਹਸਪਤਾਲਾਂ ਤੇ ਸਕੂਲਾਂ ਦੀ ਜੋ ਦਸ਼ਾ ਉਹਨੂੰ ਸੁਧਾਰਨ ਲਈ ਯਤਨ ਕਰਾਂਗੇ, ਤਾਂ ਜੋ ਗਰੀਬ ਵਰਗ ਤੱਕ ਮੁਫਤ ਸਿਹਤ ਤੇ ਸਿੱਖਿਆ ਸਹੂਲਤਾਂ ਪਹੁੰਚ ਸਕਣ। ਇਹਨਾਂ ਗੱਲਾਂ ਤੇ ਇਹਨਾਂ ਮੁੱਦਿਆਂ ਤੇ ਅਸੀਂ ਸਹਿਮਤੀ ਪ੍ਰਗਟ ਕਰਦੇ ਹਾਂ। ਮੈਂ ਨਾਲ ਹੀ ਬੇਨਤੀ ਕਰਾਂ ਕਿ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਜੋ ਪ੍ਰੋਫੈਸਰ ਪੂਰਨ ਸਿੰਘ ਦੇ ਵਚਨ ਨੇ, ਇਹ ਗੂੰਜਦੇ ਨੇ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ। ਔਰ ਗੁਰੂ ਨਾਨਕ ਸਾਹਿਬ ਦੇ, ਕਿਉਂਕਿ ਇਸ ਧਰਤੀ ਦੇ ਉੱਤੇ ਜੋ ਜਾਬਰ ਆਇਆ ਕੋਈ, ਔਰ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ, ਔਰ ਕਦੇ ਉਹਨਾਂ ਦੇ ਅੱਗੇ ਝੁਕਣ ਦਾ ਕਿਸੇ ਨੂੰ ਜੋ ਝੁਕਦੇ ਰਹੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਸਤਹੀਣ ਨਹੀਂ ਹੋਣਾ,
बल्कि असी तकड़े रह के संघर्ष करना है। और गुरु अर्जन देव महाराज जी ने शहादत दी थी तती तवी ते बह के, और जुल्म दे के चुके नहीं। और अगे गुरु तेग बहादुर महाराज जी ने धर्म निरपक्षता को अगे बढ़ाने वास्ते इस पक्का संदेश धरती से छड्डण वास्ते अपना धर्म हित साका जिन किया शीश दिया पर सिर न दिया, धर्म हित इति जिन की शीश दिया पर सी न उचरी, तिरक जंजू राखा ब्रह्म ताका कीनो बड़ो कलू में साका अनुसार गुरु तेग बहादुर महाराज जी ने चांदनी चौक टके मखतूल कादर को चल के नहीं जाता ये मिसाल इतिहास में कायम कर दी। और जिथे भाई दयाला जी, भाई सतीदास जी, भाई मतीदास जी ने शहादत हुई ने, ये एक धर्म निरपक्षता का, ये मनुखता की हकों की पहरेदारी का बहुत बड़ी दुनिया की मिसाल है। और दशमेश पिता ने सारा सरबंस वार के जबर जुल्म न्याय के खिलाफ साड़ी अण के गैरत को हमेशा कायम रहे, साड़ी वो सानू प्रेरणा मिलती रहती है। उन्होंने किया सो अगे जो जिक्र जी का झूंडा साहब कर रहे थे, पंजाब में महाराजा रणजीत सिंह या बाबा बंदा सिंह बहादुर का राज कदे ना आता जे कौम मिसरां च वंडी रहिंदी, धड़ियां विच वंडी रहिंदी। 12 मिसरां सन, भावें आपस में उन्होंने खिते सन, आपस में ही लड़दियां रहिंदियां सन, पर जदों उदों तक राज खालसा राज ना बन सके जो सजी इस संसार से चलिया पंजाब एक देश सी, वो कदे ना बनता जे मिसरा श्री अकाल तख्त साहब जाके एक अपना आगू ना बनाउंदियां, एक आगू नूं मूहरे ना लाउंदियां, सिर ना जोड़दियां। सो इस करके सानू इतिहास बार बार ये गल चेते कराउंदा कि अज समा बहुत लोड़ ये महसूस करता है कि असी सारे सुहिरता दे नाल पंथक एकता की इस लड़ी में अपने आप को परोईए। और सारे ਜਿਹੜੇ ਹੋਰ ਧੜੇ ने जिन्हों का जिक्र ਝੁੰਦਾ साहब ने किया, तुसीं सारे जानते हो, प्रैस वाले भी रोज़ ਆਪਾਂ खबर लाने हैं, उन्होंने भी सारिਆਂ ਦੇ चरणों में गुजारिश है, हथ बन के वास्ता पा के बेनती है। भावें ज्ञानी हरप्रीत सिंह जी वो सारे, क्योंकि श्रोमणी अकाली दल पुनर सरजीत वो भी अकाल तख्त साहब की भर्ती तो बाद होंद में आया, और नाले वो पीढ़ी का सिद्धांत है, पीढ़ी का सिद्धांत जो गुरु हरगोबिंद पातशाह ने मान दिता, और पंथक कौंसल बना के बीबी सतवंत कौर जी उन्होंने चेयरपर्सन बना के अगे बढ़ाया। मेरी पीढ़ी का सिद्धांत चल रहा सी। और जो राजनीतिक तौर पर जोड़े होर धड़े ने, पंथक धड़े ने, पार्टियां ने, भावें सर सिमरनजीत सिंह मान जी ने श्रोमणी अकाली दल अंमृतसर है, और भावें अज असी बड़े माण महसूस करते हैं कि जिथे पंथ दियां आम जनता दियां आप पंजाबियों दी भावना जुड़ गई ने कि अकाली दल वारस पंजाब के साडे नौजवान अज अपने मनां विच इह गल लई बैठे ने कि गुरु नानक साहब के असीं 10वें पातशाह के मिशन नूं इस धरती ते फैलाइए ताकि इत्थे हमेशा वास्ते शांति भाईचारक सांझ कायम रह सके। इस करके इत्थे बसण वाला भावें हिंदू है, मुसलमान है, ईसाई है, बोधी जैनी कोई भी है, सारिਆਂ ਨੂੰ कलावे विच कि यह होआ हलेमी राज जियो अनुसार सब सुखाली बुठियां, ये होआ हलेमी राज जियो, ऐसा हलेमी राज धरती ते लाइए। ये तद हो सकता है जदों आपां सारे सिरता दे नाल सारे धर्मां दे, सारियां कौमां दे, सारियां जो वख-वख जातां विच वंडे आ, असीं एक प्लेटफार्म ते इकट्ठे होवांगे। ये बेनती करदा होया मैनूं आस ते उम्मीद है कि वो उन्हां पासे सी भी जो साडी पंथक कौंसल वालों ये पंथक एकता लहर चली है, वो असीं सज्जण सारे उन्होंने भी बेनती करांगे जाके कि रब दा वास्ते अज लोड़ है कि मंच दे इकट्ठे होण ते, ताकि मजबूती नाल जिहड़े पंथ दे पंजाब दे मसले बड़े लंबे समय तो लड़के पे ने और रड़क रहे ने, सानू उन्हां दा असीं कोई हल करा सकीए, ये बड़ा जरूरी है। सो मैं जिथे तुहाडा सारिਆਂ ਦਾ बहुत बहुत धन्यवाद करदा, मीडिया वाले का खास तौर पर, और खास तौर पर सारी अकाली दल वारस पंजाब की सारी लीडरशिप और साडे नाल जो सज्जन मित्र आए ने उन्हां सारिਆਂ ਦਾ आगू साहिबाना का बहुत बहुत धन्यवाद। भावें एक छोटा जिहा ये उन्होंने बेनती की सी, पर बहुत उत्साह है संगत दे विच कि एक प्लेटफार्म एक मंच खो रहा पंथ का, ਉਹਦੇ ਲਈ ਅਸੀਂ अपना योगदान पाइए। उन्होंने सारिਆਂ ਦਾ बहुत बहुत धन्यवाद। ਹੁਣ मैं अपनी बेनती इत्थे समाप्त करता होया अगे ਝੁੰਦਾ साहब जो अगला ਵੇਰਵਾ देणगे ਸਰਵਣ ਕਰਾਂਗੇ। ਵਾਹਿਗੁਰੂ जी का खालसा वाहिगुरू जी की फतेह। सतलुज मिसल ਦੇ ਸਾਡੇ ਪ੍ਰਧਾਨ ਜਿਨ੍ਹਾਂ ਨੇ ਰਾਜਸੀ ਤੌਰ ਤੇ ਸਮਾਜਿਕ ਤੌਰ ਤੇ ਬੜੇ ਕੰਮ ਕੀਤੇ ਨੇ ਵੱਡੇ ਪੰਜਾਬ ਦੇ ਖੇਤਰ ਵਿੱਚ, ਅਜੇਪਾਲ ਸਿੰਘ ਬਰਾੜ ਸਾਹਿਬ ਉਹ ਵੀ ਆਏ ਨੇ, ਔਰ ਉਹਨਾਂ ਨਾਲ ਵੀ ਸਾਡਾ ਰਾਬਤਾ ਬਣਿਆ। ਉਹ ਅਸੀਂ
ਇੱਕ ਦੋ ਦਿਨਾਂ ਜਲਦੀ ਬੈਠੇ ਨੇ ਸਾਹਮਣੇ ਬਰਾੜ ਸਾਹਿਬ, ਸਾਰੀ ਉਹਨਾਂ ਨਾਲ ਗੱਲ ਸਾਡੀ ਤੈਅ ਹੋ ਚੁੱਕੀ ਹੈ ਤਕਰੀਬਨ। ਬਾਪੂ ਜੀ ਉਹਨਾਂ ਨਾਲ ਬੈਠ ਕੇ ਔਰ ਅਸੀਂ ਸਾਰੇ ਬੈਠ ਕੇ ਉਹ ਖੁਸ਼ਖਬਰੀ ਵੀ ਤੁਹਾਨੂੰ ਬਹੁਤ ਜਲਦੀ 2-4 ਦਿਨਾਂ 'ਚ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਦੇਵਾਂਗੇ। ਇੱਕ ਮਿੰਟ ਔਰ ਮੈਂ ਇੰਨੀਆਂ ਬੇਨਤੀਆਂ ਸਮਾਪਤ ਕਰਕੇ ਪਹਿਲਾਂ ਬਾਪੂ ਜੀ ਬੋਲ ਲੈਣ ਕਿ ਪਹਿਲਾਂ ਮੇਰਾ ਸਵਾਲ ਆ ਵੀ ਤੁਸੀਂ ਜਿਹੜੇ ਅਕਾਲੀ ਦਲ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਜਾਂ ਉਹਨਾਂ ਦੇ ਬਿਹਾਰ ਦੇ ਉੱਤੇ ਤੁਸੀਂ ਇੱਥੇ ਬੋਲ ਰਹੇ ਹੋ ਕਿ ਜਾਂ ਉਹਨਾਂ ਤੋਂ ਕੋਈ ਵੱਖਰਾ ਘੜਾ ਬਣਾ ਕੇ ਇਹ ਉਸ ਕੰਟੈਕਸਟ ਹੈ ਕਿਉਂਕਿ ਆਈ ਸਾਹਿਬ ਨੇ ਪਹਿਲਾਂ ਕੋਆਰਡੀਨੇਟ ਕੀਤਾ ਸੀਗਾ ਇਦਾਂ ਦਾ ਪਹਿਲਾਂ ਵੀ ਕੈਟਫੋਟ ਹੋਇਆ ਸੀ। ਬੇਨਤੀ ਦੇਖੋ ਕਲੀਅਰ ਆਲੀ ਸਾਹਿਬ ਦਾ ਕਲੀਅਰ ਆ ਸਾਹਿਬ ਬੈਠੇ ਨੇ ਹੋਰ ਸਾਡੇ ਪੁਲਿਸ ਕਰ ਜਾਂਦੇ ਨੇ ਇਹ ਗੱਲ ਥੋੜੀ ਸਪਸ਼ਟ ਕਰੋ ਕਿ ਉਹਨਾਂ ਦੀ ਬਿਹਾਰ ਤੇ ਹੋ ਜਾਂ ਤੁਸੀਂ ਬੇਨਤੀ ਹੈ ਜੀ, ਜਿਹੜਾ ਇਹ ਪਲੇਟਫਾਰਮ 2 ਦਸੰਬਰ ਦੇ ਆਦੇਸ਼ ਦੀ ਭਾਵਨਾ ਨਾਲ ਸਿਰਜਿਆ ਗਿਆ ਸੀ, ਉਸ ਪਲੇਟਫਾਰਮ ਦੀ ਮੂਲ ਭਾਵਨਾ ਪੰਥਕ ਏਕਤਾ ਔਰ ਪੰਥ ਪ੍ਰਵਾਨਿਤ ਲੀਡਰਸ਼ਿਪ ਦੇਣਾ ਸੀ। ਕੁਝ ਸੱਜਣ ਉਹਨਾਂ ਤਾਕਤਾਂ ਨਾਲ ਰਾਬਤੇ ਸੀ ਜਿੱਥੋਂ ਪੰਥ ਪ੍ਰਸਤੀ ਦੀ ਕੋਈ ਉਮੀਦ ਨਹੀਂ ਸੀ, ਔਰ ਉਹਨਾਂ ਨੂੰ ਵੀ ਅਸੀਂ ਅੱਜ ਅਪੀਲ ਕਰਦੇ ਹਾਂ ਇਸ ਪਲੇਟਫਾਰਮ ਤੋਂ ਕਿ ਉਹ ਸਾਰੇ ਪੰਥਕ ਧਾਰਾ 'ਚ ਹੀ ਆਉਣ। ਅਸੀਂ ਇੱਕ ਮਿੰਟ ਜੀ ਮੈਂ ਦੱਸਦਾ, ਮੈਂ ਜਵਾਬ ਦੇ ਰਿਹਾ ਜੀ, ਮੈਂ ਕਰੂੰਗਾ ਜੀ, ਸਪਸ਼ਟ ਕਰਾਂਗੇ ਅਸੀਂ। ਉਸ ਤੋਂ ਬਾਅਦ ਅਸੀਂ ਪੰਥਕ ਕੌਂਸਲ ਔਰ ਅਕਾਲੀ ਦਲ ਦਾ ਪ੍ਰਧਾਨ 2 ਚੀਜ਼ਾਂ ਚੁਣੀਆਂ ਸੀ। ਪੰਥਕ ਕੌਂਸਲ ਨੂੰ ਬੇਨਤੀ ਕੀਤੀ ਕਿ ਪੰਥ ਦਾ ਹੋਕਾ ਦੇਣਾ ਅੱਜ ਆਪਣੀ ਡਿਊਟੀ ਆ। ਬੀਬੀ ਜੀ ਨੇ ਉਹ ਡਿਊਟੀ ਲਾਈ ਸਾਡੀ ਸਾਰਿਆਂ ਦੀ। ਪੰਥਕ ਕੌਂਸਲ ਧਰਮ ਦਾ ਕੁੰਡਾ ਰੱਖਣ ਲਈ ਬਣਾਈ ਗਈ ਸੀ ਰਾਜਨੀਤੀ ਤੇ, ਔਰ ਜਦੋਂ ਕੋਈ ਸਿਆਸੀ ਪਲੇਟਫਾਰਮ ਉਸ ਮਾਰਗ ਤੋਂ ਭਟਕਦਾ ਦਿਖਦਾ ਤਾਂ ਉਹਨਾਂ ਨੇ ਆਪਦਾ ਫਰਜ਼ ਨਿਭਾਇਆ, ਔਰ ਅਸੀਂ ਉਸ ਦੀ ਪੂਰਤੀ ਲਈ ਪੰਥਕ ਕੌਂਸਲ ਦੇ ਦਿਸ਼ਾ ਨਿਰਦੇਸ਼ ਤੇ ਇਹ ਪੰਥਕ ਏਕਤਾ ਸਾਰੇ ਜਿਹੜੇ ਪੰਥ ਲਈ ਸਵੇਰ ਦਾ ਆਗੂ ਸੀ ਉਹ ਕੀਤੀ ਹੈ। ਉਹਨਾਂ ਦੀ ਹਲੇ ਸਹਿਮਤੀ ਨਹੀਂ ਬਣੀ, ਔਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੀ ਇਸ ਸਹਿਮਤੀ ਦਾ ਹਿੱਸਾ ਬਣਨ, ਤਾਂ ਕਿ ਆਪਾਂ ਇੱਕ ਆਗੂ ਜੋ ਧਾਰਮਿਕ ਔਰ ਰਾਜਸੀ ਤੌਰ ਤੇ ਉੱਭਰ ਚੁੱਕੇ ਨੇ ਉਹਨਾਂ ਦੀ ਅਗਵਾਈ ਨੂੰ ਕਬੂਲ ਕਰਕੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੀਏ। ਇਹ ਨਾ ਹੋਵੇ ਅਸੀਂ ਆਪੋ ਆਪਣੀਆਂ ਦੁਕਾਨਾਂ ਖੋਲ੍ਹ ਕੇ ਪੰਥਕ ਸ਼ਕਤੀ ਨੂੰ ਪੰਜਾਬ ਦੀ ਹਿੱਤਾਂ ਦੀ ਪੂਰਤੀ ਲਈ ਲੜਨ ਦੀ ਬਜਾਏ ਉਹਨੂੰ ਵੰਡੀਏ। ਸੋ ਅਸੀਂ ਬੜੇ ਕਲੀਅਰ ਆ ਕਿ ਅਸੀਂ ਪੂਰਨ ਰੂਪ ਵਿੱਚ ਇਸ ਗੱਠਜੋੜ ਦੇ ਰੂਪ ਵਿੱਚ ਹਿੱਸਾ ਬਣੇ ਆ, ਔਰ ਪੂਰਨ ਰੂਪ ਵਿੱਚ ਪੰਥਕ ਏਕਤਾ ਲਈ ਜੋ ਵੀ ਸਿਰ ਦੇ ਯਤਨ ਕਰਨਾ ਉਹ ਕਰਾਂਗੇ। ਹਰਪ੍ਰੀਤ ਸਿੰਘ ਦੀ ਅਗਵਾਈ ਤੁਹਾਨੂੰ ਮਨਜ਼ੂਰ ਨਹੀਂ ਹੈ, ਇਹ ਕਲੀਅਰ ਕਰ ਦਿਓ। ਪੰਥਕ ਮੁੱਦਿਆਂ ਤੇ ਜਿੱਥੋਂ ਕੋਈ ਭਟਕੂਗਾ, ਚਾਹੇ ਕੋਈ ਵੀ ਹੋਵੇ, ਉਹਨਾਂ ਦੀ ਅਗਵਾਈ ਉਸ ਢੰਗ ਨਾਲ ਕਬੂਲ ਨਹੀਂ ਹੈ ਜੇ ਉਹ ਪੰਥਕ ਧਾਰਾ ਤੋਂ ਦੂਰ ਜਾਊਗੀ। ਦੇਖੋ ਅਸੀਂ ਪੁਨਰ ਸਰਜੀਤ ਦੇ ਪੰਥਕ ਕੌਂਸਲ ਵੀ ਪੁਨਰ ਸਰਜੀਤ ਦਾ ਹਿੱਸਾ ਹੀ ਸੀ। ਪੰਥਕ ਕੌਂਸਲ ਨੇ ਸਾਡੀ ਡਿਊਟੀ ਲਾਈ ਹੈ ਔਰ ਉਹ ਡਿਊਟੀ ਅਸੀਂ ਨਿਭਾਈ ਹੈ, ਔਰ ਸਾਰੇ ਆਗੂਆਂ ਨੇ। ਅਸੀਂ ਪੰਥਕ ਏਕਤਾ ਤੋਂ ਕਿਸੇ ਵੀ ਢੰਗ ਤੋਂ ਪਾਸੇ ਨਹੀਂ ਹੋ ਸਕਦੇ। ਇਹ ਸਾਡਾ ਅਸੂਲ ਹੈ, ਮੁੱਢਲਾ ਸਿਧਾਂਤ ਸੀ ਦੇਸ਼ ਦਾ, ਔਰ ਉਹਦੀ ਪਾਲਣਾ ਅਸੀਂ ਕਰਨਾ ਆਪਣੀ ਡਿਊਟੀ ਸਮਝਦੇ ਹਾਂ। ਅਸੀਂ ਕੋਈ 10-5 ਬੰਦਿਆਂ ਦੀਆਂ ਟਿਕਟਾਂ ਪਿੱਛੇ ਜਾਂ ਅਹੁਦੇਦਾਰੀਆਂ ਪਿੱਛੇ ਕਿਸੇ ਐਸੀਆਂ ਸ਼ਕਤੀਆਂ ਨਾਲ ਸਮਝੌਤਾ ਨਹੀਂ ਕਰ ਸਕਦੇ ਜਿੱਥੋਂ ਪੰਥ ਔਰ ਪੰਜਾਬ ਨੂੰ ਕੋਈ ਉਮੀਦ ਨਾ ਹੋਵੇ। ਸੋ ਇਸ ਭਾਵਨਾ ਨੂੰ ਤੁਸੀਂ ਮੇਰਾ ਖਿਆਲ ਕਲੀਅਰਲੀ ਸਮਝ ਵੀ ਗਏ ਹੋਵੋਗੇ। ਕਹਿ ਹੀ ਦਿੱਤਾ ਜੀ, ਹੋਰ ਕੀ ਕਹਣਾ ਚਾਹੁੰਦੇ ਹੋ? ਮੰਨ ਲਓ ਜੇ ਗਿਆਨੀ ਹੱਕ ਤੁਸੀਂ ਹੁਣੀ ਨਹੀਂ ਆਉਂਦੇ ਇਸ ਪਲੇਟਫਾਰਮ ਦੇ ਉੱਤੇ, ਤਾਂ ਕੀ ਤੁਸੀਂ ਵੱਖੋ ਵੱਖਰੇ ਧੜੇ ਦੇ ਰੂਪ ਦੇ ਵਿੱਚ ਚੋਣ ਲੜੋਗੇ ਜਾਂ ਇੱਕ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੋਗੇ? ਅਸੀਂ ਜੋ ਚੋਣ ਨਿਸ਼ਾਨ ਦੀਆਂ ਚੀਜ਼ਾਂ ਬਾਅਦ ਡਿਸਾਈਡ ਹੋ ਜਾਣਗੀਆਂ, ਪਰ ਅਸੀਂ ਇਸ ਧਿਰ ਦਾ ਭਾਈ ਅਮਰਤਪਾਲ ਸਿੰਘ ਦੀ ਸਿਆਸੀ ਅਗਵਾਈ ਔਰ ਬੀਬੀ ਸਤਵੰਤ ਕੌਰ ਦੀ ਧਾਰਮਿਕ ਅਗਵਾਈ ਦਾ ਹਮੇਸ਼ਾ ਹੀ ਹਿੱਸਾ ਰਹਾਂਗੇ, ਸਾਰੇ ਸੱਜਣ ਜਿਹੜੇ ਇੱਥੇ ਸੁਸ਼ੋਭਿਤ ਆ। ਔਰ ਉਹਨੂੰ ਅਸੀਂ ਇੱਕ ਪੰਥਕ ਲਹਿਰ ਆ, ਜਿਹੜੀ ਪੰਥਕ ਏਕਤਾ ਲਹਿਰ ਜਿਹੜੀ ਅਸੀਂ ਅੱਜ ਤੋਰੀ ਆ, ਉਹਨੂੰ ਪ੍ਰਪੱਕਤਾ ਨਾਲ ਅੱਗੇ ਵਧਾ ਕੇ ਕਹਾਂਗੇ। ਕਾਤਕ ਸਾਹਿਬ ਤੋਂ ਪਾਰਟੀ ਜਾਂ ਬੱਕਰਾ ਜਿਹੜਾ ਕਿਹਾ ਗਿਆ ਸੀ ਭਰਤੀ ਕਰਨ ਦੇ ਲਈ ਕਿ ਭਰਤੀ ਕਰੋ ਤੁਸੀਂ, ਉਹ ਜਿਹੜੀ ਭਰਤੀ ਹੋਈ ਸੀ ਉਹ ਪੁਨਰ ਸਰਜੀਤ ਬਣੀ ਸੀ। ਪੁਨਰ ਸਰਜੀਤ ਨੂੰ ਤੁਹਾਨੂੰ ਸਮਝਿਆ ਜਾਵੇ ਜਾਂ ਗਿਆਨੀ ਹੱਕ ਸਿੰਘ ਨੇ ਤੁਹਾਡੇ ਸਮਝਿਆ? ਜਿਹੜੀ ਭਾਵਨਾ ਨਾਲ 15 ਲੱਖ ਦੀ ਭਰਤੀ ਹੋਈ ਸੀ, ਉਹ ਭਾਵਨਾ ਵੀ ਸੀ ਨਾ ਉਹਦੇ ਬਹੁਤ ਵੱਡੀ ਪਿੱਛੇ। ਉਹਦੀ ਭਾਵਨਾ ਦਾ ਮਤਲਬ ਕੀ ਸੀ ਕਿ ਇੱਕ ਪੰਥਕ ਪਲੇਟਫਾਰਮ ਸਿਰਜਣਾ। ਆਪਾਂ ਜੇ ਉਸ ਭਾਵਨਾ ਤੋਂ ਹੀ ਅਸੀਂ ਪਿੱਛੇ ਹਟਣ ਲੱਗ ਜਾਊਗੀ ਲੀਡਰਸ਼ਿਪ ਕੋਈ, ਫਿਰ ਉਹਨੂੰ ਪੰਥ ਕਿਵੇਂ ਪ੍ਰਵਾਨ ਕਰੂਗਾ? ਸੋ ਉਹ ਭਾਵਨਾ, ਅਸੀਂ ਉਸ ਭਾਵਨਾ ਤੇ ਖੜੇ ਹਾਂ, ਔਰ ਪੰਥ ਦੀਆਂ ਭਾਵਨਾਵਾਂ ਇਹੀ ਨੇ। ਸਾਨੂੰ ਸਾਰੇ ਪੰਜਾਬ ਚੋਂ ਇਹਦੀਆਂ ਵਧਾਈਆਂ, ਇਹਦੇ ਸਨੇਹ ਆ ਰਹੇ ਨੇ, ਔਰ ਤੁਸੀਂ ਦੇਖੋਗੇ ਅਸੀਂ ਸਾਰੇ ਬਾਪੂ ਜੀ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਔਰ ਉਹਦਾ ਹੰਗਾਰਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿੰਨਾ ਕੁ ਹੈ। ਅਸੀਂ ਤੁਹਾਨੂੰ ਦੱਸਤਾ ਕਲੀਅਰਲੀ ਵੀ ਅਸੀਂ ਪੰਥਕ ਕੌਂਸਲ ਦੀ ਅਗਵਾਈ 'ਚ ਅਸੀਂ
ਸਾਰੇ ਇਸ ਗੱਠਜੋੜ ਦਾ ਹਿੱਸਾ ਬਣਾਂਗੇ। ਬੇਨਤੀ ਕਰਾਂ ਜੀ, ਬੜੀ ਸਪਸ਼ਟ ਜੀ ਗੱਲ ਹੈ ਕਿ 2 ਦਸੰਬਰ 1924 ਨੂੰ ਹੁਕਮਨਾਮਾ ਹੋਇਆ ਸੀ। 15 ਲੱਖ ਭਰਤੀ ਹੋਈ, 10 ਦੀ ਡਿਊਟੀ ਸੀ, 3 ਤਾਂ ਸੱਜਣ ਬੈਠੇ ਹਾਂ ਕਮੇਟੀ ਵਾਲੇ, ਔਰ ਉਹਦੇ ਵਿੱਚੋਂ 2 ਡੈਲੀਗੇਟ ਦਾ ਸੈਸ਼ਨ ਹੋਇਆ 11 ਅਗਸਤ 25 ਨੂੰ। 2 ਉਹਦੇ ਵਿੱਚ ਧਿਰਾਂ ਬਣਾਈਆਂ ਗਈਆਂ। ਇੱਕ ਸਭ ਤੋਂ ਪਹਿਲਾਂ ਕਿ ਸਾਡਾ ਉਹ ਜਿਹੜਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੇਰੀ ਪੀੜ੍ਹੀ ਦਾ ਦਿੱਤਾ ਸਾਨੂੰ, ਉਹ ਇੱਥੇ ਸਾਨੂੰ ਫਿਜ਼ੀਕਲੀ ਵੀ ਨਜ਼ਰ ਆਵੇ। ਉਹ ਸੀਗਾ ਪੀੜ੍ਹੀ ਦਾ ਸਿਧਾਂਤ ਕਿ ਉੱਥੇ ਪੰਥਕ ਕੌਂਸਲ ਬਣਾਈ ਜਾਵੇ, ਧਰਮ ਦਾ ਕੁੰਡਾ ਰਾਜਨੀਤੀ ਰਹੇ, ਔਰ ਉਹ ਬਣਾਈ ਗਈ, ਸਾਡੀ ਨਹੀਂ ਬਣਾਈ। ਉਸੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਉਹ ਡੈਲੀਗੇਟਾਂ ਨੇ ਉਹਦੀ ਸਥਾਪਨਾ ਕੀਤੀ ਤੇ ਉਹਦੀ ਚੋਣ ਕੀਤੀ, ਬੀਬੀ ਸਤਵੰਤ ਕੌਰ ਚੇਅਰਪਰਸਨ ਚੁਣੇਗੀ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਚੁਣੇ ਗਏ। ਉਹ ਮੇਰੀ ਦਾ ਭਾਵ ਰਾਜਨੀਤੀ ਦਾ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਅਸੀਂ ਉਹਦੇ ਵਿੱਚ ਵੀ ਸੇਵਾ ਸਾਡੀ ਚੱਲ ਰਹੀ ਹੈ, ਸਾਡੇ ਅਹੁਦੇਦਾਰ ਨੇ, ਅਸੀਂ ਅਹੁਦੇਦਾਰ ਹਾਂ। ਪਰ ਜਦੋਂ ਸਾਡੀ ਇੱਕ ਧਿਰ ਨੇ ਸਾਡੀ ਡਿਊਟੀ ਲਾਈ ਹੈ, ਵੱਡਾ ਇਕੱਠ ਕਰਕੇ ਸਾਹਨੇਵਾਲ ਰੇਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪੰਜਾਬ ਤੋਂ ਮੇਰਾ ਖਿਆਲ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡਾ ਅੱਧਿਆਂ ਨਾਲੋਂ ਵੱਧ ਡੈਲੀਗੇਟ ਉੱਥੇ ਪਹੁੰਚੇ। ਉਹਨਾਂ ਨੇ ਡਿਊਟੀ ਲਾਈ ਕਿ ਤੁਸੀਂ ਬਰਾੜ ਸਾਹਿਬ ਬੈਠੇ ਨੇ, ਜੇਪਾਲ ਸਿੰਘ ਬਰਾੜ ਜੀ ਸਤਿਗੁਰੂ ਮਿਸ਼ਨ ਵਾਲੇ, ਚੁੰਡਾ ਸਾਹਿਬ ਦੇ ਦਾਸ ਦੀ ਡਿਊਟੀ ਕਿ ਤੁਸੀਂ ਉਹ ਸੱਜਣ ਨਾਲ ਲੈ ਕੇ ਪੰਥਕ ਏਕਤਾ ਜਿਹੜੀ ਪੰਥਕ ਧਿਰਾਂ ਦੇ ਵਿੱਚ ਬਣਾਉਣ ਦੀ ਤੁਹਾਡੀ ਜ਼ਿੰਮੇਵਾਰੀ ਅੱਗੇ ਵਧੋ। ਹੁਣ ਉਹਨਾਂ ਵੱਲੋਂ ਲੱਗੀ ਡਿਊਟੀ ਅਸੀਂ ਨਿਭਾਈ ਹੈ। ਇਹਦਾ ਨਾਂ ਅਸੀਂ ਦਿੱਤਾ ਹੈ ਕਿ ਪੰਥਕ ਏਕਤਾ ਲਹਿਰ। ਉਹਦੇ ਤਹਿਤ ਇਹ ਪਹਿਲਾ ਪੜਾਅ ਸਾਡਾ। ਦੂਜੀ ਮੇਰੀ ਬੇਨਤੀ ਬੀਬੀ ਜੀ ਉਹਨਾਂ ਨੇ ਤਾਂ ਸ਼ੁਰੂ ਕੀਤਾ ਸੀ, ਕਰਵਾਇਆ ਸਭ। ਮੇਰੀ ਬੇਨਤੀ ਸੁਣੋ ਨਾ ਜੀ, ਮੈਂ ਉਹ ਤਾਂ ਕਹਿ ਰਿਹਾ ਇੱਕ ਧਿਰ ਵੱਲੋਂ ਕੀਤਾ ਨਾ, ਦੂਜੇ ਧਿਰ ਦੇ ਨਾਲ। ਮੇਰੀ ਬੇਨਤੀ ਹਾਂ, ਪੰਥਕ ਏਕਤਾ ਲਹਿਰ। ਤੁਸੀਂ ਵਾਰ-ਵਾਰ ਕਿਹਾ ਕਿ ਜਿਹੜੀ ਇੱਕ ਦੁਕਾਨ ਖੋਲ੍ਹ ਦੀ, ਦੂਜੀ ਦੁਕਾਨ ਖੋਲ੍ਹ ਦੀ ਪੰਥ ਦੇ ਲਈ ਤਾਂ ਹੁਣ ਜਿਵੇਂ ਤੱਕ ਜਿਹੜੀ ਕੋਟਰ ਸੀ ਲਿਆਦੀ, ਫਿਰ ਤੁਸੀਂ ਵਾਰਸ ਲਿਆਦੀ, ਫਿਰ ਤੁਸੀਂ ਤਾਂ ਦੁਕਾਨਾਂ ਖੋਲ੍ਹ ਰਹੇ ਹੋ। ਇਹ ਕੋਈ ਦੁਕਾਨ ਨਹੀਂ ਜੀ, ਇਕੱਠੀਆਂ ਕਰ ਰਹੇ ਹਾਂ। ਇੱਕ ਦੁਕਾਨ ਨਹੀਂ, ਇਹ ਇਕੱਠਾ ਕਰਨ ਵਾਸਤੇ ਤਾਂ ਇੱਕ ਜ਼ਿੰਮੇਵਾਰੀ ਲੱਗੀ ਹੈ ਜੀ। ਇਹਦੀ ਕੋਈ ਪੱਕੀ ਬੁਨਿਆਦ ਨਹੀਂ। ਉਹਦਾ ਨਾਂ ਦਿੱਤਾ ਗਿਆ ਵੀ ਇਹਦਾ ਇਹ ਤੁਸੀਂ ਕਿਸ ਨਾਂ ਤੇ ਚੱਲੋਗੇ ਅੱਗੇ। ਸਾਰੀਆਂ ਧਿਰਾਂ ਕੋਲ ਮਕਬੂਲੀਅਤ ਹੋਈ ਹੈ, ਜਿੰਨੀਆਂ ਪੰਥਕ ਧਿਰਾਂ ਭਾਵੇਂ ਸਰਦਾਰ ਸਿੰਘ ਜੀ ਮਾਨਕੋ ਗਏ ਆ। ਪਹਿਲਾਂ ਇਹ ਐਫਰਟ ਮਾਰਿਆ ਜਾ ਚੁੱਕਾ ਹੈ ਅਲੀ ਸਾਹਿਬ ਵੱਲੋਂ, ਇਹੀ ਚੀਜ਼ ਕੀਤੀ ਗਈ ਸੀ, ਇਹੀ ਇਨੀਸ਼ੀਏਟਿਵ ਲਿੱਤਾ ਗਿਆ ਸੀਗਾ। ਨਾਓ ਹੀ ਹੈਜ਼ ਜੁਆਇਨਡ ਵਾਰਿਸ ਪੰਜਾਬ ਦੇ। ਤੁਸੀਂ ਇਹਨੂੰ ਆਪਾਂ ਹੋਰ ਐਫਰਟ ਕਵਾਂਗੇ। ਇੱਕ ਮਿੰਟ, ਮੇਰੀ ਬੇਨਤੀ ਪਹਿਲਾਂ ਸੁਣੋ ਜੀ, ਮੇਰਾ ਬੇਨਤੀ ਸੁਣੋ ਜੀ। ਪਹਿਲਾਂ ਤਾਂ ਅੱਜ ਗੱਠਜੋੜ ਹੋ ਰਿਹਾ ਜੀ। ਮੈਂ ਉਹੀ ਬੇਨਤੀ ਕਰਦਾ, ਜੋ ਸਾਡੀ ਡਿਊਟੀ ਪੰਥਕ ਏਕਤਾ ਲਹਿਰ ਦੀ ਲੱਗੀ ਸੀ, ਆ ਸਾਰੇ ਸੱਜਣ ਬੈਠੇ ਨੇ, ਜਿਨ੍ਹਾਂ ਨੇ ਡਿਊਟੀ ਉਸ ਦਿਨ ਲਾਈ ਹੈ, ਸਾਰੇ ਉਹ ਸਾਡੇ ਨਾਲ ਸਹਿਮਤ ਨੇ। ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਉਹ ਸਾਰੇ ਲੀਡਰ ਸਾਹਿਬਾਨਾਂ ਨੇ ਸਾਡੀ ਅੱਜ ਵੀ ਉਹਨਾਂ ਨਾਲ ਗੱਲ ਚੱਲਦੀ ਸੀ। ਅਸੀਂ ਜਲਦੀ ਉਹਨਾਂ ਨਾਲ ਏਕਤਾ ਦੀ ਗੱਲ ਉਹਨਾਂ ਨਾਲ ਵੀ ਚਲਾਵਾਂਗੇ। ਆਪਾਂ ਏਕਤਾ ਬੈਠਣਾ ਤੇ ਆਪਾਂ ਇਕੱਠੇ ਹੋਣਾ ਸਾਰਿਆਂ ਨੇ। ਉਹਨਾਂ ਮੇਰੀ ਬੇਨਤੀ, ਉਹਨਾਂ ਭਾਵੇਂ ਅੱਗੇ ਵੀ ਕੋਸ਼ਿਸ਼ ਕੀਤੀ ਗਈ, ਬੜਾ ਯਤਨ ਹੋਇਆ, ਪਰ ਕਈ ਵਾਰੀ ਇਹ ਕੋਈ ਯਤਨ ਜੇ ਸਾਰਾ ਸਿਰੇ ਨਾਲ ਚੜਿਆ ਛੱਡ ਕੇ ਬਹਿ ਜੀ। ਇਹ ਦੂਸਰਾ ਯਤਨ ਸੀ, ਦੂਜੀ ਧਿਰ ਵੱਲੋਂ ਯਤਨ ਕੀਤਾ। ਗੁਰੂ ਕਿਰਪਾ ਕਰੇ ਤੁਹਾਡੇ ਸਹਿਯੋਗ ਨਾਲ ਯਤਨ ਸਿਰੇ ਚੜਿਆ, ਪਹਿਲਾ ਪੜਾਅ ਹੈ। ਕਹਿਣ ਦਾ ਮਤਲਬ ਸਰ ਇਹੀ ਹੈ ਨਾ ਕਿ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਅਲੱਗ ਹੋ। ਕੋਈ ਅਲੱਗ ਤੇ ਇਕੱਠੇ ਕਰਨ ਲੱਗੇ, ਅਲੱਗ ਹੋਣਾ ਨਹੀਂ ਅਸੀਂ। ਉਹ ਵੀ ਆ ਜਾਣ, ਉਹਨਾਂ ਨੂੰ ਕਿਹੜਾ ਜਵਾਬ ਆ? ਅਗਵਾਈ ਮੰਨਣ ਭਾਈ ਸਾਹਿਬ ਦੀ। ਅਸੀਂ ਇੱਕ ਜਿਹੜੀ ਇੱਕ ਚੀਜ਼ ਸਪਸ਼ਟ ਉਹਨੂੰ ਕਿਉਂ ਮੰਨਣ ਨੂੰ ਤਿਆਰ ਨਹੀਂ? ਗੱਲ ਕੋਲ ਘੁਮਾ ਕੇ ਕਦੇ ਇਧਰੋਂ ਫੜ ਕੇ ਕੀ ਫਾਇਦਾ? ਕੁਝ ਨਹੀਂ ਕਰਦੇ। ਸਿੱਧੀ ਗੱਲ ਇਹ ਹੈ, ਕੋਈ ਮੀਡੀਆ ਇੱਥੇ ਪਾਗਲ ਨਹੀਂ ਬੈਠਾ ਜੀ, ਮੇਰੀ ਚੰਡੀਗੜ੍ਹ ਸਭ ਦਾ ਮੀਡੀਆ ਜਾਣਦੇ, ਸਭ ਤੁਸੀਂ ਜਾਣਦੇ ਹੋ, ਸਭ ਅਸੀਂ ਸਮਝਦੇ ਹਾਂ। ਅੱਜ ਮੈਂ ਪਹਿਲਾਂ ਬੋਲਦੇ ਨੇ ਬੇਨਤੀ ਕੀਤੀ ਹੈ, ਬੇਨਤੀ ਹੈ ਕਿ ਆਪਾਂ ਇੱਕ ਜਿਹੜੀ ਧਿਰ ਇਸ ਮੌਕੇ ਪੰਥ ਦੀ ਧਿਰ ਜਿਹੜੀ ਮਕਬੂਲੀਅਤ ਪੰਜਾਬ 'ਚ ਹੋ ਰਹੀ ਹੈ ਜੀ, ਅੱਜ ਆਪਾਂ ਨੂੰ ਉਹ ਲੀਡਰ ਤੇ ਉਸ ਧਿਰ ਦੇ ਨਾਲ ਆਪਾਂ ਨੂੰ ਸਾਰਿਆਂ ਸਹਿਯੋਗ ਤੇ ਗੱਠਜੋੜ ਕਰ ਲੈਣਾ ਚਾਹੀਦਾ। ਪੰਥ ਤੇ ਪੰਜਾਬ ਦੇ ਵਡੇਰੇ ਹੱਥਾਂ 'ਚ ਜੇ ਇਨ ਕੇਸ ਗੱਠਜੋੜ ਹੋ ਜਾਂਦਾ ਯਾਨੀ ਕਿ ਫਿਰ ਅੰਮ੍ਰਿਤਪਾਲ ਦੀ ਲੀਡਰਸ਼ਿਪ ਦੇ ਅੰਡਰ ਲੜਿਆ ਜਾਏਗਾ ਇਲੈਕਸ਼ਨ। ਉਹ ਸਹਿਯੋਗ ਦੇਣਗੇ ਜੀ। ਜਦ ਗੱਠਜੋੜ ਤਾਂ ਤਾਂ ਹੀ ਹੋਣਾ, ਜਿਵੇਂ ਅਸੀਂ ਆਪਣੇ ਆਪ ਨੂੰ ਕਹਤਾ ਵੀ ਅਸੀਂ ਗੱਠਜੋੜ ਦੇ ਨਾਲ ਪੂਰਾ ਸਮਰਥਨ ਕਰਾਂਗੇ, ਉਹ ਕਰਨਗੇ ਜੀ। ਗੱਠਜੋੜ ਤਾਂ ਹੀ ਹੋਣਾ ਨਾ। ਪ੍ਰਧਾਨ ਤੁਹਾਡੇ ਗਿਆਨੀ ਹਰਪ੍ਰੀਤ ਸਿੰਘ ਨੇ ਜੀ, ਉਹਨਾਂ ਦਾ ਹੁਣ ਤੱਕ ਇੱਥੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨਾਲ ਗੱਲ ਚੱਲ ਰਹੀ ਹੈ, ਪਰ ਹਾਲ ਦੀ ਘੜੀ ਤਾਂ ਇਹ ਮੰਨਿਆ ਜਾਵੇ ਵੀ ਉਹਨਾਂ ਨਾਲ ਕੋਈ ਸਹਿਮਤੀ ਹਜੇ ਗੱਠਜੋੜ ਦੀ ਨਹੀਂ ਬਣੀ। ਤੁਸੀਂ ਆਪਣੇ ਆਪ ਇੱਕ ਦਿਨ ਦੁਨੀਆ ਬਣ ਜਾਣੀ, ਇੱਕ ਦਿਨ ਕਹਿਣ ਤੇ ਆ ਗਏ। ਇੱਕ ਦਿਨ ਨਹੀਂ ਬਣਦੀ ਜੀ। ਮੈਂ ਬੇਨਤੀ ਕਰਾਂ ਜੀ, ਜਲਦੀ ਮੀਟਿੰਗ ਕਰਾਂਗੇ। ਉਹਨਾਂ ਨੇ ਕਮੇਟੀ ਬਣਾਈ। ਹਰਪ੍ਰੀਤ ਸਿੰਘ ਪ੍ਰਧਾਨ ਤੁਹਾਡੇ ਪ੍ਰਧਾਨ ਨੇ ਕਿਹਾ ਸਾਡੇ ਪ੍ਰਧਾਨ ਦੇ ਜੀ
ਤੁਸੀਂ ਅਲੱਗ ਲਾ ਕੇ ਪੀਸੀ ਕਰ ਲੈਂਦੇ ਹੋ ਕਿ ਪੰਥਕ ਏਕਤਾ ਲਹਿਰ ਚਲਾ ਰਹੇ ਹੋ। ਯਾਨੀ ਹਰਪ੍ਰੀਤ ਸਿੰਘ ਨਾਲ ਜਿਹੜੀ ਲੀਡਰਸ਼ਿਪ ਪਾਸੇ ਬੈਠੀ ਹੈ ਉਹਨਾਂ ਨਾਲ ਗੱਲ ਨਹੀਂ ਚੱਲਣੀ ਹੈ। ਇਹਦਾ ਮਤਲਬ ਇੱਕ ਲੱਖ ਧੜਾ ਇੱਧਰ ਆ ਗਏ ਅਤੇ ਉਹ ਦੂਜਾ ਧੜਾ ਤਾਂ ਪਾਸੇ ਬੈਠਾ। ਜੇਕਰ ਜੀ ਮੈਂ ਗੱਲ ਪਤਾ ਕੀ ਹੈ ਜੀ, ਤੁਸੀਂ ਆਪਾਂ ਉਸੇ ਗੱਲ ਨੂੰ ਵਾਰ-ਵਾਰ ਰਿੜਕੀ ਜਾ ਰਹੇ ਹਾਂ। ਸਾਡੀ ਬੇਨਤੀ ਤੁਹਾਨੂੰ ਇਹ ਹੈ ਕਿ ਜਿਹੜੇ ਆਦੇਸ਼ ਦੀ ਮੂਲ ਭਾਵਨਾ ਸੀ ਉਹ ਪੰਥਕ ਏਕਤਾ ਸੀ। ਜੇ ਕੋਈ ਇਸ ਪਲੇਟਫਾਰਮ ਤੋਂ ਇਹ ਕਹੇ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ ਜਾਂ ਕਿ ਅਸੀਂ ਕਿਸੇ ਹੋਰ ਧਿਰ ਨਾਲ ਸਮਝੌਤਾ ਕਰਨਾ, ਉਹ ਪੰਥ ਔਰ ਭਰਤੀ ਕਰਤਾ ਨੂੰ ਪ੍ਰਵਾਨ ਨਹੀਂ ਹੈ। ਸੋ ਤੁਸੀਂ ਉਹ ਸਾਡੀ ਮੂਲ ਭਾਵਨਾ ਨੂੰ ਸਮਝੋ। ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਅਸੀਂ ਪੰਥਕ ਏਕਤਾ ਜਿਹੜੇ ਕਹਿ ਰਹੇ ਨੇ ਉਹ ਆ ਜਾਣਗੇ, ਉਹਨਾਂ ਨੂੰ ਵੀ ਅਪੀਲ ਹੈ ਵੀ ਉਹ ਵੀ ਪੰਥਕ ਧਾਰਾ ਤੇ ਆਉਣ। ਸੋ ਉਸ ਚੀਜ਼ ਤੋਂ ਸਾਡੇ ਜਿਹੜੀ ਹੈ ਉਹ ਅਸੀਂ ਬੜਾ ਕਲੀਅਰ ਹਾਂ ਕਿ ਕਿਸੇ ਵੀ ਐਸੀ ਸ਼ਕਤੀ ਨਾਲ ਇਹ ਅਕਾਲ ਤਖਤ ਤੋਂ ਸਿਰਜਿਆ ਪਲੇਟਫਾਰਮ ਉਹਨਾਂ ਦੀ ਝੋਲੀ ਨਹੀਂ ਪਾਇਆ ਜਾ ਸਕਦਾ ਜਿਹੜੇ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪੂਰਤੀ ਕਰਦੇ ਨਜ਼ਰ ਨਾ ਆਉਣ। ਸੋ ਅਸੀਂ ਬੜੇ ਕਲੀਅਰ ਹਾਂ। ਅਸੀਂ ਰਾਜਸੀ ਤੌਰ ਤੇ ਭਾਈ ਅਮਰਤਪਾਲ ਸਿੰਘ ਦੀ ਔਰ ਧਾਰਮਿਕ ਤੌਰ ਤੇ ਬੀਬੀ ਜੀ ਦੀ ਅਗਵਾਈ, ਉਹਨੂੰ ਸਾਰੇ ਆਪਾਂ ਰਲ ਕੇ ਕੰਮ ਕਰਾਂਗੇ ਔਰ ਸਾਰੇ ਇਹਦੇ ਸਹਿਮਤ ਹੋਣਾ, ਹੌਲੀ ਹੌਲੀ ਹੋ ਜਾਣਾ। ਅਬਰਾੜ ਸਾਹਿਬ ਬੈਠੇ ਨੇ, ਸੇਵਾ ਕਰਦੇ ਨੇ, ਇਹਨਾਂ ਦੇ ਵੀ ਮਨ ਦੀਆਂ ਭਾਵਨਾਵਾਂ ਨੇ। ਮਾਨ ਸਾਹਿਬ ਵੀ ਤਕਰੀਬਨ ਅਸੀਂ ਉਹਨਾਂ ਨੂੰ ਮਿਲੇ ਆ, ਉਹਨਾਂ ਨਾਲ ਵੀ ਬੈਠ ਕੇ ਗੱਲਾਂ ਕਰਾਂਗੇ। ਸੋ ਇਹ ਸਾਰਾ ਪਲੇਟਫਾਰਮ ਬਣ ਜਾਣਾ। ਸੋ ਉਹਨੂੰ ਆਪਾਂ ਜਿੰਨੀ ਵਾਰੀ ਮਰਜ਼ੀ ਚਾਹੇ 2 ਘੰਟੇ ਕਰੀਏ, ਉਹੀ ਗੱਲ ਆ। ਮੈਂ ਬਾਪੂ ਜੀ ਨੂੰ ਬੇਨਤੀ ਕਰਦਾ ਕਿ ਉਹ ਅੱਗੇ ਅਗਲੀ ਗੱਲ ਆ ਜਿਹੜੀ ਉਹ ਕਰ ਦੇਣ। ਤੁਸੀਂ ਕਰੋ, ਤੁਸੀਂ ਕਹੋ। ਨਹੀਂ ਬਾਪੂ ਨੂੰ ਬੋਲੋ, 2 ਮਿੰਟ ਇਹਨੂੰ ਕਰ ਲੈਣਾ। ਅਕਾਲੀ ਦਲ ਵਾਰਸ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੇ ਝੁੰਦਾ ਸਾਹਿਬ ਦੀ ਅਗਵਾਈ ਵਿੱਚ ਅੱਜ ਜਿਹੜਾ ਇੱਕ ਸਹਿਮਤੀ ਬਣ ਰਹੀ ਆ, ਤੇ ਬਾਕੀ ਸਾਰਾ ਸਾਡਾ ਸਤਿਕਾਰਯੋਗ ਪੱਤਰਕਾਰ ਭਾਈਚਾਰਾ, ਮੀਡੀਆ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਹਾਲਾਤ ਪੰਜਾਬ ਦੇ ਬਹੁਤ ਨਾਜ਼ੁਕ ਦੌਰ 'ਚ ਆ। ਪੰਜਾਬ ਨੂੰ ਚਾਰੇ ਪਾਸਿਆਂ ਤੋਂ ਖਤਮ ਕਰਨ ਦੀਆਂ, ਪੰਜਾਬ ਦੀ ਹੋਂਦ ਨੂੰ ਮਿਟਾਉਣ ਦੀਆਂ ਸਾਜ਼ਿਸ਼ਾਂ ਲੰਮੇ ਸਮੇਂ ਤੋਂ ਚੱਲ ਰਹੀਆਂ। ਕਿਉਂਕਿ ਸਾਡੀ ਨੌਜਵਾਨੀ ਨਸ਼ਿਆਂ ਦੀ ਦਲਦਲ 'ਚ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਧੱਕਿਆ ਜਾ ਰਿਹਾ ਉਹਨਾਂ ਨੂੰ। ਤੇ ਉਹ ਸਾਰੀਆਂ ਚੀਜ਼ਾਂ ਦਾ ਹੱਲ ਤੇ ਸਾਡੀ ਸਾਰੀ ਪੰਜਾਬੀਆਂ ਦੀ ਕੌਮ ਦੀ ਏਕਤਾ, ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਝੁੰਦਾ ਸਾਹਿਬ ਜਿਹੜੇ ਆ, ਉਹਨਾਂ ਦੀ ਅਗਵਾਈ ਵਿੱਚ ਅਕਾਲੀ ਦਲ ਨੂੰ ਦੁਬਾਰਾ ਖੜਾ ਕਰਨ ਵਾਸਤੇ ਵੀ ਕਮੇਟੀ ਬਣਾਈ ਗਈ ਸੀ। ਇਹਨਾਂ ਨੇ ਵੀ ਆਪਣੇ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹਨਾਂ ਦੇ ਅਨੁਸਾਰ ਜੋ ਰਿਪੋਰਟ ਦਿੱਤੀ ਉਹਨੂੰ ਨਹੀਂ ਮੰਨਿਆ ਗਿਆ। ਫਿਰ ਚਲੋ ਉਸ ਅਕਾਲੀ ਦਲ ਨੂੰ ਛੱਡ ਕੇ ਇੱਕ ਸੁਧਾਰ ਲਹਿਰ ਦਾ ਰੂਪ 'ਚ ਇਹਨਾਂ ਨੇ ਅੱਗੇ ਵਧੇ। ਚਲੋ ਅਕਾਲ ਤਖਤ ਤੇ ਜੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਮੰਗ ਕੇ ਅੱਗੇ ਵਧਣ ਦਾ ਜਿਹੜਾ ਇਹਨਾਂ ਦਾ ਇੱਕ ਯਤਨ ਸੀਗਾ ਉਹ ਕੀਤਾ ਗਿਆ। ਤੇ ਇਸ ਤੋਂ ਲੱਗਦਾ ਕਿ ਇਹ ਧਿਰਾਂ ਜਿਹੜੀਆਂ ਕਿ ਕੁਛ ਆਗੂ ਜਿਹੜੇ ਬੜੇ ਸਿਰ ਤੇ ਆ ਕੇ ਅਕਾਲੀ ਦਲ ਜਾਂ ਪੰਜਾਬ ਦੀ ਇੱਕ ਖੇਤਰੀ ਧਿਰ ਜਿਹੜੀ ਪੰਜਾਬ ਦੇ ਹੱਕਾਂ ਹਿੱਤਾਂ 'ਤੇ ਪਹਿਰਾ ਦੇ ਸਕਦੀ ਹੋਵੇ, ਉਹ ਇੱਥੇ ਮਜ਼ਬੂਤ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਫਿਰ ਦੂਜਾ ਜਿਹੜਾ ਇੱਕ ਘਟਨਾਕ੍ਰਮ ਵਾਪਰਿਆ, ਜੋ ਅੰਮ੍ਰਿਤਪਾਲ ਆਇਆ ਜਾਂ ਦੀਪ ਸਿੱਧੂ ਨੇ ਇੱਥੇ ਜੋ ਕਾਰਜ ਕੀਤਾ, ਉਸ ਤੋਂ ਬਾਅਦ ਨੌਜਵਾਨ ਜਵਾਨੀ ਵੀ ਬੜੀ ਇੱਕ ਜਾਗਰੂਕਤ ਹੋਈ। ਉਹਨਾਂ ਇੱਕ ਮੀਡੀਆ ਦਾ ਯੁੱਗ ਆ, ਇਹਦੇ ਨਾਲ ਵੀ ਨੌਜਵਾਨੀ 'ਚ ਬੜੇ ਹਰ ਇੱਕ ਮਸਲੇ 'ਤੇ ਉਹਨਾਂ ਨੂੰ ਕੋਈ ਗੱਲ ਪਹੁੰਚਦੀ ਆ, ਉਹ ਆਪਣਾ ਰਿਐਕਸ਼ਨ ਦਿੰਦੇ ਆ। ਤੇ ਅੰਮ੍ਰਿਤਪਾਲ ਨੇ ਜੋ 5-4 ਮਹੀਨੇ 5-6 ਮਹੀਨੇ ਜਿੰਨਾ ਵੀ ਉਹਨਾਂ ਕੋਲ ਸਮਾਂ ਮਿਲਿਆ, ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੀ ਜਵਾਨੀ ਦੀ, ਪੰਜਾਬ ਦੇ ਹਰੇਕ ਮਸਲੇ, ਸਾਡੇ ਬੰਦੀ ਸਿੰਘਾਂ, ਗੁਰੂ ਸਾਹਿਬ ਦੇ ਅਲਸਕਾਰ ਦੀ ਜੋ ਵੀ ਸਾਡੇ ਤੇ ਹਮਲੇ ਹੋ ਰਹੇ ਸੀ, ਉਹਨਾਂ ਨੇ ਬੜਾ ਬੇਬਾਕੀ ਨਾਲ ਉਹ ਲੜਾਈ ਨੂੰ ਲੜਿਆ, ਅੱਗੇ ਵਧੇ। ਠੀਕ ਹੈ ਕਿ ਉਹਨੂੰ ਉਹਦੇ ਸਾਥੀਆਂ ਨੂੰ ਜੋ ਕਰ ਰਹੇ ਸੀ ਪੰਜਾਬ ਦੇ ਹਿੱਤ 'ਚ, ਕੌਮ ਦੇ ਹਿੱਤ 'ਚ, ਉਹਦਾ ਹੀ ਖਮਿਆਜਾ ਕਿ ਜੋ ਉਹਨਾਂ ਨੂੰ 3 ਸਾਲ ਦਾ NSA ਚੱਲਣਾ ਪੈ ਰਿਹਾ, ਜਾਂ ਉਹਨੂੰ NSA ਤੋਂ ਬਾਅਦ ਵੀ ਨਹੀਂ ਲਿਆਂਦਾ ਜਾ ਰਿਹਾ। ਜਿਹੜਾ 2024 'ਚ ਇਲੈਕਸ਼ਨ ਹੋਈ, ਉਹਦੇ 'ਚ ਵੀ ਪੰਜਾਬ ਦੇ ਲੋਕਾਂ ਨੇ ਮੇਰਾ ਖਿਆਲ ਕਿ ਲੀਡਰਸ਼ਿਪ ਦਾ ਫੈਸਲਾ ਕਰ ਦਿੱਤਾ ਸੀ। ਜਿਹੜੀ ਪੰਜਾਬ ਦੀ ਜਵਾਨੀ, ਉਹ ਠੀਕ ਹੈ ਕਿ ਇਲੈਕਸ਼ਨ ਠੀਕ ਹੈ ਖਡੂਰ ਸਾਹਿਬ 'ਚ ਹੀ ਹੋਈ ਸੀ, ਪਰ ਜੋ ਕੌਮ ਦੀਆਂ ਦੇਸ਼ਾਂ ਵਿਦੇਸ਼ਾਂ 'ਚ ਪੰਜਾਬ ਤੋਂ ਬਾਹਰ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਸੀ। ਉਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਚਲੋ ਬੜੇ ਯਤਨ ਹੋਏ। ਸਿਰ ਦੇ ਜਿਹੜੇ ਆਗੂ ਸੀਗੇ, ਜਿਹੜੇ ਪੰਥ ਔਰ ਪੰਜਾਬ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ, ਉਹ ਹਮੇਸ਼ਾ ਹੀ ਇਸ ਪਾਸੇ ਨੂੰ ਯਤਨ ਕਰਦੇ ਰਹੇ। ਉਹਦੇ ਵਾਸਤੇ ਮੇਰਾ ਖਿਆਲ ਹੈ ਜਦੋਂ 5 ਮੈਂਬਰੀ ਕਮੇਟੀ ਵੀ ਹੋਣ 'ਚ ਆਈ, ਜਦੋਂ ਇਹਨਾਂ ਦਾ ਭਰਤੀ ਚੱਲ ਰਹੀ ਸੀਗੀ, ਉਸ ਟਾਈਮ ਤੇ ਵੀ ਇਸ ਟੀਮ ਨੇ ਸਾਡੇ ਨਾਲ 2-3 ਵਾਰੀ ਸਾਡੇ ਨਾਲ ਮੀਟਿੰਗਾਂ ਕੀਤੀਆਂ ਤੇ ਆਉਣ ਵਾਲੇ ਸਮੇਂ 'ਚ ਏਕਤਾ ਵਾਸਤੇ ਜੋ ਯਤਨ ਸੀ ਉਹ ਕਰ ਰਹੇ ਸੀ।
ਹੁਣ ਜਦੋਂ ਚਲੋ ਸਾਰੇ ਪਾਸੇ ਇਹਨਾਂ ਨੇ ਯਤਨ ਕਰਕੇ ਵੇਖਿਆ, ਸਾਰੀ ਧਿਰ ਨੂੰ ਅਸੀਂ ਪੂਰਾ ਪੁਨਰ ਸਰਜੀਤ ਨੂੰ ਅਸੀਂ ਉਹਨਾਂ ਤੱਕ ਵੀ ਪਹੁੰਚ ਕੀਤੀ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ। ਤਾਲਮੇਲ ਕਮੇਟੀ ਬਣੀ, ਯਾਲੀ ਸਾਹਿਬ ਦੀ ਅਗਵਾਈ, ਝੁੰਦਾ ਸਾਹਿਬ ਵੀ ਨਾਲ ਸੀਗੇ, ਸਾਡੇ ਜੌਲ ਸਾਹਿਬ ਵੀ ਆ, ਬਰਾੜ ਸਾਹਿਬ ਵੀ ਬੈਠੇ ਆ, ਜਿਹੜੇ ਸਾਰੇ ਉਹ ਜਦੋਂ ਕੋਈ ਗੱਲ ਸਿਰੇ ਨਹੀਂ ਸੀ ਲੱਗਦੀ ਜਾਂ ਲੱਗਦਾ ਸੀ ਕਿ ਕੁਛ ਜਿਹੜੇ ਆਗੂ ਆ ਉਹ ਪੰਥ ਔਰ ਪੰਜਾਬ ਨੂੰ ਥੋੜ੍ਹਾ ਜਿਹਾ ਪਿੱਛੇ ਛੱਡ ਕੇ ਉਹ ਆਪਣੇ ਕੋਈ ਰਾਜਸੀ ਮਫਾਦਾਂ ਵਾਸਤੇ ਕੋਈ ਕੁਛ ਇੱਦਾਂ ਚੱਲ ਰਿਹਾ, ਚਲੋ ਗੱਠਜੋੜ ਜਿਹੜਾ ਉਹ ਉਸ ਟਾਈਮ 'ਤੇ ਤਾਲਮੇਲ ਕਮੇਟੀ ਦਾ ਟੁੱਟਾ, ਉਹਦੇ ਵਾਸਤੇ ਵੀ ਸਾਨੂੰ ਅਫਸੋਸ ਆ। ਉਹ ਤੋਂ ਬਾਅਦ ਅਸੀਂ ਫਿਰ ਵੀ ਇਹਨਾਂ ਦੇ ਹਮੇਸ਼ਾ ਏਕਤਾ ਦੇ ਹਾਮੀ ਸਾਂ, ਏਕਤਾ ਚਾਹੁੰਦੇ ਸਾਂ, ਅਸੀਂ ਇਹਨਾਂ ਨਾਲ ਹਰ ਵੇਲੇ ਤਾਲਮੇਲ ਰੱਖਿਆ। ਤੇ ਉਸ ਤੋਂ ਬਾਅਦ 'ਚ ਅਸੀਂ ਆਲੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੜੀ ਹਿੰਮਤ ਮਾਰੀ, ਉਹਨਾਂ ਨੇ ਸਾਡਾ ਸਾਥ ਦੇਣ ਦਾ ਵਾਅਦਾ ਕੀਤਾ, ਕਿਉਂਕਿ ਇਹ ਲੋਕਾਂ ਦੀਆਂ ਭਾਵਨਾਵਾਂ ਸੀ, ਕਿਉਂਕਿ ਇਹ ਜ਼ਮੀਨ ਨਾਲ ਜੁੜੇ ਹੋਏ ਲੀਡਰ ਸੀਗੇ। ਝੁੰਦਾ ਸਾਹਿਬ ਵੀ ਕਿਉਂਕਿ ਜਿਹੜੇ ਹਵਾ 'ਚ ਜਿਹੜੇ ਬਾਹਰੋਂ ਚਲਾ ਰਹੇ ਆ ਨਾ, ਜਿਹਨਾਂ ਨੂੰ ਜ਼ਮੀਨ ਤੇ ਲੋਕਾਂ ਦੀ ਕੀ ਰਾਏ ਆ ਉਹਨੂੰ ਦਰਕਨਾਰ ਕਰਕੇ ਜਿਹੜੇ ਚੱਲ ਰਹੇ ਆ, ਉਹਨਾਂ ਨੂੰ ਤਾਂ ਸ਼ਾਇਦ ਨਾ ਪਤਾ ਲੱਗੇ ਪੰਜਾਬ 'ਚ ਕੀ ਚੱਲ ਰਿਹਾ, ਪਰ ਜਿਹੜੇ ਜ਼ਮੀਨ ਨਾਲ ਜੁੜੇ ਉਹਨਾਂ ਨੂੰ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਪੰਜਾਬ ਦੇ ਲੋਕ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਨੂੰ ਉੱਤੇ ਭਰੋਸਾ ਕਰ ਚੁੱਕੇ ਆ, ਉਹਨੂੰ ਅਪਣਾ ਚੁੱਕੇ ਆ। ਤੇ ਇਸ ਕਰਕੇ ਸਾਨੂੰ ਜਿਹੜਾ ਕਿ ਜਿਹੜੀ ਇੱਕੋ ਇੱਕ ਧਿਰ ਜਿਹੜੀ ਉੱਭਰ ਰਹੀ ਆ, ਠੀਕ ਹੈ ਕਿ ਆਉਣ ਵਾਲੇ ਸਮੇਂ 'ਚ ਸਾਡੀ ਤੇ ਕੋਸ਼ਿਸ਼ ਰਹੂਗੀ ਕਿ ਅਸੀਂ ਪੰਜਾਬ ਸਾਡੀ ਕੌਮ ਦੀਆਂ ਭਾਵਨਾ ਅਨੁਸਾਰ, ਪੰਜਾਬੀਆਂ ਦੀਆਂ ਭਾਵਨਾ ਅਨੁਸਾਰ ਜਾਂ ਗੁਰੂ ਸਾਹਿਬ ਦੀ ਸੋਚ ਅਨੁਸਾਰ ਸਰਬੱਤ ਦੇ ਭਲੇ ਦਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸੇਧ ਲੈ ਕੇ ਅਸੀਂ ਅੱਗੇ ਵਧਾਂਗੇ। ਉਹ ਅਸੀਂ ਕਿੰਨਾ ਖਰੇ ਉਤਰਦੇ ਹਾਂ ਤੇ ਚਲੋ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਹੁਣ ਤੋਂ ਤੇ ਸਾਡੀ ਸੋਚ ਇਹ ਆ ਕਿੰਨਾ ਕਿੱਥੇ ਪਹੁੰਚਦੇ ਹਾਂ ਉਹ ਤੋਂ ਬਾਅਦ ਦੀ ਗੱਲ ਹੈ। ਤੇ ਉਹ ਤੋਂ ਸਾਰਾ ਜਿਹੜੀਆਂ ਚੀਜ਼ਾਂ ਜਿਹੜੀਆਂ ਸਪਸ਼ਟ ਕਿ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਆ, ਤੇ ਉਹ ਇਹਨਾਂ ਨੇ ਝੁੰਦਾ ਸਾਹਿਬ ਉਹਨਾਂ ਨੇ ਜੋ ਯਤਨ ਕੀਤਾ, ਅਸੀਂ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜੀਆਂ ਆਖਦੇ ਹਾਂ। ਬੀਬੀ ਸਤਵੰਤ ਕੌਰ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਸੇ ਨੂੰ ਇਹ ਕਦਮ ਚੁੱਕਿਆ। ਤੇ ਅਸੀਂ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਹਾਂ ਕਿ ਆਪਣਾ ਮਿਸ਼ਨ ਤੇ ਇਹੋ ਸੀ ਕਿ ਅਕਾਲੀ ਦਲ ਨੂੰ ਖੜਾ ਕਰਨਾ, ਆਪਣੀ ਇੱਕ ਖੇਤਰੀ ਧਿਰ ਮਜ਼ਬੂਤ ਕਰਨੀ। ਤੇ ਠੀਕ ਹੈ ਕਿ ਜਿਸ ਧਿਰ ਨੂੰ ਲੋਕ ਪ੍ਰਵਾਨਿਤ ਕਰ ਰਹੇ ਆ, ਤੁਸੀਂ ਵੀ ਉਹਦੇ ਨਾਲ ਆਓ, ਅਸੀਂ ਤੁਹਾਡਾ ਮਾਣ ਸਤਿਕਾਰ ਪੂਰਾ ਕਰਾਂਗੇ। ਅਸੀਂ ਕੋਈ ਏਕਤਾ ਤੋਂ ਨਹੀਂ ਭੱਜ ਰਹੇ, ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਚਰਨਾਂ 'ਚ ਅਸੀਂ ਫਿਰ ਜਾ ਕੇ ਵੀ ਅਪੀਲ ਕਰਾਂਗੇ। ਬਾਕੀ ਮੈਂ ਇਹਨਾਂ ਸਾਰੀਆਂ ਧਿਰਾਂ ਦਾ ਜਿੰਨੇ ਵੀ ਇਹ ਪਹੁੰਚੇ ਆ, ਇਹਨਾਂ ਦੇ ਸੰਗੀ ਸਾਥੀ, ਮੈਂ ਚਲੋ ਸਾਰਿਆਂ ਦਾ ਨਾਂ ਤੇ ਨਹੀਂ ਜਾਣਦਾ, ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਹੁਣ ਆਪਣਾ ਇਹ ਫਰਜ਼ ਬਣਦਾ ਹੈ ਕਿ ਇਸ ਵੇਲੇ ਜਿਹੜੀ ਇਹ ਲੜਾਈ ਆ ਨਾ, ਸਾਡੀ ਪੰਜਾਬ ਦੀ ਹੋਂਦ ਦੀ ਲੜਾਈ ਆ, ਸਾਡੀ ਕੌਮ ਦੀ ਹੋਂਦ ਦੀ ਲੜਾਈ ਆ। ਇੱਥੇ ਸਾਨੂੰ ਕੁਰਸੀਆਂ ਅਹੁਦਿਆਂ ਨੂੰ ਛੱਡ ਕੇ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਕੰਮ ਕਰਨਾ ਚਾਹੀਦਾ। ਲੋਕਾਂ ਦੀਆਂ ਭਾਵਨਾ ਅਨੁਸਾਰ ਜਿਹੜੇ ਆਉਣ ਵਾਲੇ ਸਮੇਂ 'ਚ ਅਸੀਂ ਕੋਈ MLA ਦੀ ਟਿਕਟਾਂ ਦੇਣੀਆਂ ਜਾਂ ਚੁਣਨੇ ਆ, ਉਹ ਚੁਣੇ ਜਾਣ ਜਿਹੜੇ ਲੋਕ ਜਿਹਨਾਂ ਨੂੰ ਚਾਹੁੰਦੇ ਹੋਏ ਉਹਨਾਂ ਉੱਤੇ ਥੋਪੇ ਨਾ ਜਾਣ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅਸੀਂ ਬਾਕੀ ਤੁਹਾਡੇ ਪੱਤਰਕਾਰ ਭਾਈਚਾਰੇ ਤੋਂ ਵੀ ਅਸੀਂ ਬੜੀ ਉਮੀਦ ਰੱਖਦੇ ਹਾਂ ਕਿ ਤੁਸੀਂ ਪੰਜਾਬ ਔਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਬੜਾ ਯੋਗਦਾਨ ਪਾ ਰਹੇ ਹੋ, ਤੇ ਤੁਸੀਂ ਵੀ ਸਾਡਾ ਵੱਧ ਤੋਂ ਵੱਧ ਅੱਗੇ ਵੀ ਸਹਿਯੋਗ ਦਿੰਦੇ ਜੋ। ਤੇ ਹੁਣ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ, ਕਿਉਂਕਿ ਜਿਸ ਤਰੀਕੇ ਦੇ ਹਮਲੇ ਹੋ ਰਹੇ ਆ ਹੁਣ, ਜੇ ਉਹ ਜਿੱਦਾਂ ਪਹਿਲਾਂ ਵੀ ਜ਼ਿਕਰ ਹੋ ਚੁੱਕਾ ਹੈ ਕਿ ਖਾਲਸਾ ਸਾਹਿਬ ਦੀ ਜਿਹੜੀ ਫਿਲਮ ਆ ਉਹ ਕੋਈ ਇੱਦਾਂ ਦੀ ਤਾਂ ਕੋਈ ਹੈ ਨਹੀਂ ਕਿ ਉਹ ਤੇ ਇੱਕ ਸੱਚ ਨੂੰ ਬਾਹਰ ਲੈਂਦਾ ਗਿਆ, ਉਹ ਵੀ ਥੋੜ੍ਹਾ ਬਹੁਤਾ ਹੀ। ਤੇ ਉਹ ਤੋਂ ਵੀ ਸਾਡਾ ਜਿਹੜਾ ਨੈਸ਼ਨਲ ਮੀਡੀਆ ਜਾਂ ਜਿਹੜੇ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੜੀ ਉਹਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੀਆਂ। ਜੇ ਸਾਡੇ ਉਹ ਯੂਨੀਵਰਸਿਟੀ 'ਚ ਸਾਡੇ ਜਿਹੜੇ ਨੌਜਵਾਨ ਪਹਿਲਾਂ ਵੀ ਲੜ ਕੇ ਉਹਨਾਂ ਨੇ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਇਆ, ਜਾਂ ਉਹ ਜੋ ਪੰਜਾਬ ਪੱਖੀ ਉਹ ਗੱਲ ਜਿਹਦੇ ਕਰਕੇ ਯੂਨੀਵਰਸਿਟੀਆਂ ਬਣੀਆਂ, ਉਹ ਸੋਚ ਨੂੰ ਖੋਹ ਕੇ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼, ਉਹਦੇ ਵਾਸਤੇ ਲੜਾਈ ਲੜ ਰਹੇ, ਉਹਨਾਂ 'ਤੇ ਵੀ ਜ਼ੁਲਮ ਤਸ਼ੱਦਦ ਹੁੰਦਾ। ਜੇ ਸਾਡੇ ਨਰੇਗਾ ਵਾਲੇ ਜਾਂ ਕੋਈ ਰੋਜ਼ਗਾਰ ਮੰਗਦੇ ਲੋਕ, ਉਹਨਾਂ 'ਤੇ ਵੀ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾਂਦੀਆਂ, ਉਹਨਾਂ 'ਤੇ ਇਹੋ ਜਿਹਾ ਜ਼ੁਲਮ ਤਸ਼ੱਦਦ ਢਾਇਆ ਜਾਂਦਾ। ਜੇ ਸਾਡੇ ਕਿਸਾਨ ਕੋਈ, ਜਿਹੜਾ ਕੋਈ ਮੁਲਾਜ਼ਮ ਕੋਈ, ਜਿਹੜਾ ਵੀ ਕੋਈ ਆਪਣੀ ਹੱਕ ਮੰਗਦਾ ਹੈ, ਤੇ ਉਹਨੂੰ ਉਹਦੇ ਨਾਲ ਬੜਾ ਬੁਰਾ ਸਲੂਕ ਕੀਤਾ ਜਾ ਰਿਹਾ ਕਿ ਜਿਹੜਾ ਇਹ ਸਰਕਾਰਾਂ ਨੂੰ ਲੱਗਦਾ ਕਿ ਲੋਕ ਹਿੱਤ 'ਚ ਨਹੀਂ। ਤੇ ਹੁਣ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਵੀ ਆ, ਤੇ ਸਮੇਂ ਦੀ ਬੜੀ ਵੱਡੀ ਲੋੜ ਆ। ਤੇ ਅਸੀਂ ਇਹ ਜੋ ਸਾਡੀ ਕੌਮ ਨਾਲ ਜੋ ਬੰਦੀ ਸਿੰਘਾਂ ਨੂੰ ਸਾਰੇ ਕਾਨੂੰਨ ਕਾਇਦੇ ਛਿੱਕੇ ਟਾਂਕੇ ਅੰਦਰ ਰੱਖਿਆ ਜਾ ਰਿਹਾ, ਜੋ ਅੰਮ੍ਰਿਤਪਾਲ ਜਾਂ ਉਹਦੇ ਸਾਥੀਆਂ ਨੂੰ 3.5 ਸਾਲ ਦਾ ਸਮਾਂ ਹੋ ਗਿਆ, ਉਹਨਾਂ ਨੂੰ ਕਿਸੇ ਜਿਹੜੇ ਉੱਦਾਂ ਹੀ ਫੜ ਕੇ ਅੰਦਰ ਦਿੱਤੇ, ਉਹਨਾਂ ਦੀ ਵੀ ਕੋਈ ਜ਼ਮਾਨਤ ਨਹੀਂ ਹੋ ਰਹੀ।
ਜੇ ਉਹਨਾਂ ਨੂੰ ਲੋਕਾਂ ਨੇ ਪਾਰਲੀਮੈਂਟ ਬਣਾਇਆ, ਮੈਂਬਰ ਬਣਾਇਆ, ਤੇ ਉਹਨਾਂ ਨੂੰ ਪਾਰਲੀਮੈਂਟ 'ਚ ਉਹਨਾਂ ਦੀ ਗੱਲ ਰੱਖਣ ਨਹੀਂ ਦਿੱਤੀ ਜਾ ਰਹੀ। ਇਹ ਕਿੱਡੀ ਵੱਡੀ ਧੱਕੇਸ਼ਾਹੀ ਆ। ਇਹ ਧੱਕੇਸ਼ਾਹੀ ਦਾ ਜਾਂ ਜਿੰਨੇ ਵੀ ਬੇਇਨਸਾਫੀਆਂ ਪੰਜਾਬ ਨਾਲ ਹੋ ਰਹੀਆਂ, ਉਹਨਾਂ ਪਾਣੀ ਦੇ ਤੌਰ ਤੇ, ਬੋਲੀ ਦੇ ਤੌਰ ਤੇ, ਜਾਂ ਹੋਰ ਜੋ ਸਾਡੇ ਹੱਕ ਖੋਏ ਜਾ ਰਹੇ ਆ, ਉਹਨਾਂ ਨੂੰ ਜੇ ਬਚਾਉਣਾ ਵਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਵਾ, ਇਕੱਠੇ ਹੋਣ ਦੀ ਲੋੜ ਆ। ਇਸ ਕਰਕੇ ਇਹ ਝੁੰਦਾ ਸਾਹਿਬ ਦੀ ਜਿਹੜੀ ਅਗਵਾਈ 'ਚ ਜਾਂ ਐਲੀ ਸਾਹਿਬ ਜੀ ਆਏ ਆ ਜਾਂ ਬਰਾੜ ਸਾਹਿਬ ਇੱਥੇ ਪਹੁੰਚੇ ਆ, ਤੇ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੇ ਬਾਕੀ ਅਸੀਂ ਹੋਰ ਧਿਰਾਂ ਦਾ ਵੀ ਜਾ ਕੇ ਦਰਵਾਜ਼ਾ ਖੜਕਾਉਣ ਨੂੰ ਤਿਆਰ ਹਾਂ ਅਸੀਂ ਹੁਣ। ਤੇ ਠੀਕ ਹੈ ਕਿ ਪੰਜਾਬ ਦੇ ਲੋਕ ਇਹ ਫੈਸਲਾ ਕਰ ਚੁੱਕੇ ਆ, ਜਾਂ ਐਲੀ ਸਾਹਿਬ ਵੀ, ਸਾਰੇ ਝੁੰਦਾ ਸਾਹਿਬ ਨੇ ਵੀ ਕਹਿ ਦਿੱਤਾ ਕਿ ਰਾਸ਼ਟਰੀ ਅਗਵਾਈ ਅਸੀਂ ਅੰਮ੍ਰਿਤਪਾਲ ਦੀ ਮੰਨਣ ਵਾਸਤੇ ਤਿਆਰ ਆ, ਕਿਉਂਕਿ ਉਹਨਾਂ ਨੇ ਜੋ ਵੀ ਗੱਲ ਕੀਤੀ ਉਹਨੇ ਪੰਜਾਬ ਦੇ ਲੋਕਾਂ ਦੀ, ਨੌਜਵਾਨੀ ਦੇ ਦਿਲ ਨੂੰ ਟੁੰਬਿਆ ਉਹਨੇ, ਤੇ ਨੌਜਵਾਨੀ ਉਹਨਾਂ ਦੇ ਨਾਲ ਖੜੀ ਹੈ। ਤੇ ਸਾਨੂੰ ਸਾਰਿਆਂ ਨੂੰ ਉਹ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਅੱਗੇ ਵਧਣ ਵਾਸਤੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਖਾਸ ਕਰਕੇ ਐਮਪੀ ਸਾਹਿਬ ਦਾ ਵੀ, ਐਲੀ ਸਾਹਿਬ ਦਾ ਵੀ, ਤੇ ਸਾਡੀ ਸਮੁੱਚੀ ਲੀਡਰਸ਼ਿਪ ਦਾ ਵੀ, ਜਿਨ੍ਹਾਂ ਨੇ ਬੜਾ ਸਾਰਥਕ ਹੰਗਾਰਾ ਦੇ ਕੇ, ਜਿਹੜੇ ਬੜੇ ਲੰਮੇ ਸਮੇਂ ਤੋਂ ਇਸ ਯਤਨ 'ਚ ਲੱਗੇ ਹੋਏ ਸੀ, ਅੱਜ ਉਹ ਯਤਨ ਨੂੰ ਕਾਫੀ ਵੱਡਾ ਹੰਗਾਰਾ ਮਿਲਿਆ। ਤੇ ਆਉਣ ਵਾਲੇ ਸਮੇਂ 'ਚ ਸ਼ਾਇਦ ਗੁਰੂ ਮਹਾਰਾਜ ਕਿਰਪਾ ਕਰੇ, ਹੋਰ ਵੀ ਜਿਹੜਾ ਕਿ ਪੰਜਾਬ ਦੇ ਪੰਥਕ ਸ਼ਕਤੀ ਜਾਂ ਪੰਜਾਬ ਦੀ ਸਾਰੀ ਸ਼ਕਤੀ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰ ਸਕੀਏ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਤੁਹਾਡੇ ਕੋਲ ਖਿਮਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਮੀਡੀਆ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਚੇਚੇ ਤੌਰ ਤੇ ਪਹੁੰਚੇ ਹੋ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਤਰਸੇਮ ਸਿੰਘ ਜੀ, ਐਮਪੀ ਸਰਬਜੀਤ ਸਿੰਘ ਜੀ ਖਾਲਸਾ, ਬਰਾੜ ਸਾਹਿਬ, ਬਾਬੂ ਸਿੰਘ ਜੀ ਬਰਾੜ, ਪਰਮਜੀਤ ਸਿੰਘ ਜੀ ਜੌਹਲ ਸਾਹਿਬ, ਹਰਭਜਨ ਸਿੰਘ ਜੀ ਤੋੜ ਸਾਹਿਬ, ਅਮਰਜੀਤ ਸਿੰਘ ਜੀ ਵੰਚੜੇ ਸਾਹਿਬ, ਸਾਡੀ ਸਮੁੱਚੀ ਲੀਡਰਸ਼ਿਪ ਜਿਹੜੀ ਅਕਾਲੀ ਦਲ ਵਾਸ ਪੰਜਾਬ ਦੀ ਇੱਥੇ ਪਹੁੰਚੀ ਆ। ਅਤੇ ਸਾਡੇ ਲਈ ਅੱਜ ਬੜਾ ਹੀ, ਮੈਂ ਸਮਝਦਾ ਕਿ ਖੁਸ਼ੀ ਦਾ ਮੌਕਾ ਕਿ ਅੱਜ ਬੀਬੀ ਸਤਵੰਤ ਕੌਰ ਜੀ ਜੋ ਪੰਥਕ ਕੌਂਸਲ ਦੇ ਚੇਅਰਪਰਸਨ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅੱਜ ਸਾਕਬਾਲ ਸਿੰਘ ਜੀ ਝੂਨਾ ਸਾਹਿਬ, ਸੰਤਾ ਸਿੰਘ ਜੀ ਮੈਦਪੁਰੀ, ਉਮਰ ਸਾਹਿਬ, ਉਸ ਬਹੁਤ ਸਾਰੇ ਜਿਹੜੇ ਸੁਹਿਰਦ ਆਗੂ ਨੇ ਜਿਹੜੇ, ਜਿਹਦੇ ਵਿੱਚ ਨਿਰਭੈ ਸਿੰਘ ਜੀ ਪ੍ਰਧਾਨ ਜੋ ਇੰਟਕ ਯੂਥ ਵਿੰਗ ਦੇ ਨੇ, ਔਰ ਉਹ ਵੀ ਸਾਰੇ ਨਾਲ ਜਿਹੜੇ ਆ ਰਹੇ ਨੇ। ਸੋ ਕਹਿਣ ਤੋਂ ਭਾਵ ਕਿ ਜਿਹੜੇ ਪੁਨਰ ਸਰਜੀਤ ਦੇ ਵਿੱਚ ਜਿਹੜੇ ਪੰਥਕ ਸੋਚ ਵਾਲੇ ਜਿਹੜੇ ਆਗੂ ਸੀਗੇ, ਸੋ ਉਹਨਾਂ ਨੇ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅੱਜ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਆਪਣੀ ਜਿਹੜੀ ਹਮਾਇਤ ਦਿੱਤੀ ਆ। ਅਤੇ ਸਾਡੇ ਨਾਲ ਜੋ ਗੱਠਜੋੜ ਕਰਨ ਦਾ ਇਹਨਾਂ ਨੇ ਅੱਜ ਪ੍ਰੋਗਰਾਮ ਬਣਾਇਆ ਗਿਆ, ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਡੇ ਮੈਂਬਰ ਪਾਰਲੀਮੈਂਟ ਨੇ ਜੋ ਖਡੂਰ ਸਾਹਿਬ ਤੋਂ, ਉਹਨਾਂ ਨੂੰ ਆਗੂ ਮੰਨ ਕੇ, ਕਿਉਂਕਿ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਲੜੀਆਂ ਜਾਣੀਆਂ ਨੇ। ਤੇ ਅਸੀਂ ਸਮੁੱਚੀ ਸਿੱਖ ਕੌਮ ਨੂੰ ਇਹ ਬੇਨਤੀ ਕਰਦੇ ਹਾਂ, ਜਿੰਨੇ ਵੀ ਸਾਡੇ ਪੰਥਕ ਆਗੂ ਨੇ, ਪੰਥਕ ਸਾਡੀਆਂ ਜਥੇਬੰਦੀਆਂ ਨੇ, ਜਿੰਨੇ ਵੀ ਅਕਾਲੀ ਦਲ ਨੇ, ਕਿ ਜੇ ਆਪਾਂ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮਸਲੇ ਹੱਲ ਹੋਣ, ਪੰਥ ਦੇ ਮਸਲੇ ਹੱਲ ਹੋਣ, ਸਾਰੀ ਜਿਹੜੀ ਸਾਡੀ ਸਿੱਖ ਰਾਜਨੀਤਿਕ ਸ਼ਕਤੀ ਆ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ, ਤਾਂ ਆਪਣੇ ਨਿੱਜੀ ਹਿੱਤਾਂ ਤੋਂ ਭਰ ਉੱਠ ਕੇ ਪੰਥ ਅਤੇ ਪੰਜਾਬ ਦੇ ਭਲੇ ਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਆ। ਸੋ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪੰਥਕ ਏਕਤਾ ਦੀਆਂ, ਵੀ ਸਾਰੇ ਜਿਹੜੇ ਪੰਥਕ ਦਲ ਨੇ ਉਹ ਇਕੱਠੇ ਹੋਣ। ਠੀਕ ਆ, ਉਹਦੇ ਵਿੱਚ ਸਾਨੂੰ ਨਹੀਂ ਪੂਰੀ ਕਾਮਯਾਬੀ ਮਿਲੀ, ਤਾਂ ਹੁਣ ਵੀ ਜਿਹੜੇ ਇਹ ਆਗੂ ਨੇ, ਜਿਹੜੇ ਪੰਥਕ ਸੋਚ ਵਾਲੇ ਨੇ, ਅੱਜ ਇਹ ਸਾਡੇ ਨਾਲ ਜਿਹੜੇ ਆਏ ਨੇ। ਸੋ ਮੈਂ ਇਹਨਾਂ ਸਾਰਿਆਂ ਦਾ ਹੀ ਅਸੀਂ ਸਵਾਗਤ ਕਰਦੇ ਹਾਂ, ਅਤੇ ਇਹਦੇ ਨਾਲ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਬਹੁਤ ਵੱਡਾ ਜਿਹੜੀ ਮੈਂ ਮਜ਼ਬੂਤੀ ਮਿਲੂ, ਹੁਲਾਰਾ ਮਿਲੂਗਾ। ਸੋ ਲਗਾਤਾਰ ਵੱਡੀ ਗਿਣਤੀ ਦੇ ਜਿਹੜੇ ਆਗੂ ਨੇ ਉਸ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਰਹੇ ਨੇ, ਹਮਾਇਤ ਵੀ ਦੇ ਰਹੇ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੋ ਬਹੁਤ ਵੱਡੀਆਂ ਸ਼ਖਸੀਅਤਾਂ, ਖਾਸ ਤੌਰ ਤੇ ਜਿਨ੍ਹਾਂ ਦੇ ਚੰਗੇ ਅਕਸ ਵਾਲੇ ਜਿਹੜੇ ਆਗੂ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਨੇ, ਜਿਹੜੇ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਜਿਹੜੀ ਉਹਨਾਂ ਦਾ ਅਕਸ, ਚੰਗਾ ਅਕਸ ਹੈਗਾ। ਸੋ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੈਲਕਮ ਕਰਦੇ ਹਾਂ ਕਿ ਉਹ ਸਾਡੇ ਨਾਲ ਜੁੜਨ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਬਣੇ। ਸੋ ਇਸ ਲਈ ਮੈਂ ਜੋ ਅੱਜ ਸਾਰੇ ਆਗੂ ਜਿਹੜੇ ਪੰਥ ਪ੍ਰਸਤ ਆਗੂ ਨੇ, ਜਿਹੜੇ ਉਸ ਅੱਜ ਸ਼ਾਮਲ ਹੋਏ ਨੇ, ਜਿਹੜੇ ਜਿਨ੍ਹਾਂ ਨੇ ਸਾਡੇ ਨੂੰ ਹਮਾਇਤ ਦਿੱਤੀ ਅੱਜ, ਅਤੇ ਉਹਨਾਂ ਨੇ ਜੋ ਗੱਠਜੋੜ ਕਰਨ ਦਾ ਜਿਹੜਾ ਪ੍ਰੋਗਰਾਮ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਬਣਦਾ ਸਨਮਾਨ ਹੈਗਾ ਉਹ ਪਾਰਟੀ ਵੱਲੋਂ ਜ਼ਰੂਰ ਦਿੱਤਾ ਜਾਊਗਾ।
ਅਤੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ, ਸਾਰਿਆਂ ਨੂੰ ਅਜਿਹਾ ਆਖਦਾ ਤੇ ਸਮੁੱਚੇ ਮੀਡੀਆ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਸੋ ਮੈਂ ਇੱਕੋ ਗੱਲ ਕਰਨੀ ਆ, ਕਿਉਂਕਿ ਸਮਾਂ ਕਾਫੀ ਹੋ ਗਿਆ, ਕਿ ਅੱਜ ਜਿਹੜੀ ਸਮਝੌਤਾ ਹੋ ਰਿਹਾ, ਜਿਹੜਾ ਭਾਰਤ ਸਰਕਾਰ ਜਿਹੜੀ ਅਮਰੀਕਾ ਨਾਲ ਸਮਝੌਤਾ ਕਰ ਰਹੀ ਆ, ਟ੍ਰੇਡ ਡੀਲ ਜਿਹੜੀ ਹੋ ਰਹੀ ਆ ਅਮਰੀਕਾ ਤੇ ਯੂਐਸ ਦੀ, ਸੋ ਉਹਦੇ ਵਿੱਚ ਸਾਡੀ ਮੰਗ ਹੈਗੀ ਆ ਕਿਸਾਨਾਂ ਵੱਲੋਂ ਕਿ ਉਹਦੇ ਵਿੱਚ ਖੇਤੀ ਉਤਪਾਦ ਨੇ ਜਿਹੜੇ ਅਤੇ ਡੇਅਰੀ ਪ੍ਰੋਡਕਟ ਆ ਜਿਹੜਾ, ਉਸ ਨੂੰ ਬਾਹਰ ਰੱਖਿਆ ਜਾਵੇ। ਸੋ ਮੈਂ ਅੱਜ ਤੋਂ ਕਾਫੀ ਦਿਨ ਪਹਿਲਾਂ ਵੀ ਅਸੀਂ ਇਹ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ, ਲੇਕਿਨ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਕੋਲ ਅਧਿਕਾਰ ਨੇ ਆਰਟੀਕਲ 131 ਦੇ ਤਹਿਤ ਉਹ ਸੁਪਰੀਮ ਕੋਰਟ ਜਾ ਕੇ ਇਹਦੀ ਪੈਰਵਾਈ ਕਰ ਸਕਦੇ ਨੇ, ਸਟੇ ਲਈ ਮੰਗ ਵੀ ਕਰ ਸਕਦੇ ਆ, ਤਾਂ ਜੋ ਸਾਡੀ ਕਿਸਾਨੀ ਨੂੰ, ਸਾਡੇ ਸਹਾਇਕ ਧੰਦਿਆਂ ਨੂੰ ਜਿਹੜੇ ਆਰਥਿਕ ਤੌਰ ਤੇ ਜੇ ਅਸੀਂ ਬਹੁਤ ਵੱਡਾ ਨੁਕਸਾਨ ਹੋਣਾ ਉਹਨਾਂ ਨੂੰ ਜੇ ਬਚਾਉਣਾ ਤਾਂ ਇਹਦੇ ਲਈ ਪੰਜਾਬ ਸਰਕਾਰ ਨੂੰ ਵੀ ਵੱਡੇ ਉਪਰਾਲੇ ਕਰਨੇ ਚਾਹੀਦੇ ਆ। ਅਸੀਂ ਫਿਰ ਮੰਗ ਕਰਦੇ ਆ ਕਿ ਕੇਂਦਰ ਸਰਕਾਰ ਜੋ ਵੀ ਸਮਝੌਤਾ ਕਰਨ ਜਾ ਰਹੀ ਹੈ ਅਮਰੀਕਾ ਦੇ ਨਾਲ, ਉਹਦੇ ਵਿੱਚ ਖੇਤੀ ਉਤਪਾਦਾਂ ਤੇ ਡੈਰੀ ਨੂੰ ਬਾਹਰ ਰੱਖਿਆ ਜਾਵੇ, ਤਾਂ ਜੋ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਹੈ, ਦੇਸ਼ ਦਾ ਕੁਝ ਕਿਸਾਨ ਹੈ ਅਤੇ ਸਾਡੇ ਜਿਹੜੇ ਸਹਾਇਕ ਧੰਦਿਆਂ ਨਾਲ ਜੁੜੇ ਲੋਕ ਨੇ, ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਆਰਥਿਕ ਨੁਕਸਾਨ ਨਾ ਹੋਵੇ। ਸੋ ਸਾਰਿਆਂ ਦਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਨੀ ਸਾਹਿਬ ਇਹ ਗੱਲ ਤੇ ਕੀਤੀ ਆ ਵੀ ਜਿਹੜੀਆਂ ਚੋਣਾਂ ਨੇ ਆਪਾਂ ਭਾਈ ਅਮਰਪਾਲ ਜੀ ਦੀ ਅਖਾਈ ਵਿੱਚ ਲੜੇਗਾ, ਹਾਂਜੀ ਪਰ ਦੂਸਰੇ ਪਾਸੇ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਐਨਐਸਏ ਦਾ ਸਮਾਂ ਸਾਰਾ ਲੰਘ ਚੁੱਕਿਆ। ਹਾਂਜੀ, ਉਹਨਾਂ ਦੇ ਬਾਰੇ ਕੋਈ ਬਾਹਰ ਕਰਵਾਉਣ ਲਈ ਦੇਖੋ ਉਹਦੇ ਲਈ ਅਸੀਂ ਕੁਝ ਦਿਨ ਪਹਿਲਾਂ ਗਵਰਨਰ ਨੂੰ ਵੀ ਮਿਲੇ ਸੀਗੇ ਜੀ। ਉਹਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ, ਉਹਨਾਂ ਦੇ ਥਰੂ ਭੇਜਿਆ ਆਪਣੇ ਸਪੀਕਰ ਸਾਹਿਬ ਨੂੰ ਕਿ ਇੱਕ ਤਾਂ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਇਜਾਜ਼ਤ ਦਿੱਤੀ ਜਾਵੇ ਬੋਲਣ ਦੀ, ਸੈਸ਼ਨ ਸ਼ੁਰੂ ਹੋ ਗਿਆ, ਅਤੇ ਨਾਲ ਜਿਹੜਾ ਉਹਦੇ ਐਮਪੀ ਲੈਡ ਫੰਡ ਹੈਗੇ ਨੇ ਉਹ ਜਾਰੀ ਕੀਤੇ ਜਾਣ। ਜਦੋਂ ਤੁਸੀਂ ਇਜਾਜ਼ਤ ਦੇ ਦਿੱਤੀ ਸਰਕਾਰ ਨੇ ਇਲੈਕਸ਼ਨ ਲੜਨ ਦੀ ਜੇਲ੍ਹ ਦੇ ਵਿੱਚੋਂ, ਤਾਂ ਲੱਖਾਂ ਲੋਕਾਂ ਨੇ ਉਹਨਾਂ ਨੂੰ ਚੁਣ ਲਿਆ ਐਮਪੀ, ਤਾਂ ਅੱਜ ਕਿਉਂ ਉਹਨਾਂ ਲੋਕਾਂ ਨੂੰ ਧੱਕਾ ਹੋ ਰਿਹਾ, ਉਹਨਾਂ ਦੀ ਆਵਾਜ਼ ਕਿਉਂ ਬੰਦ ਕੀਤੀ ਜਾ ਰਹੀ ਹੈ? ਉਹ ਇਲਾਕੇ ਦੇ ਲੋਕਾਂ ਦੀ ਆਵਾਜ਼ ਆ, ਉਸ ਪਾਰਲੀਮੈਂਟ ਹਲਕੇ ਦੀ, ਭਾਈ ਅਮਰਪਾਲ ਸਿੰਘ ਜੀ, ਅਤੇ ਉਹਨਾਂ ਲੋਕਾਂ ਦੇ ਜਿਹੜੇ ਬਣਦਾ ਜਿਹੜਾ ਉੱਥੇ ਐਮਪੀ ਲੈਡ ਫੰਡ ਹੈਗਾ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ? ਤੇ ਉਹਦੇ ਲਈ ਹੁਣ ਐਮਪੀ ਸਾਹਿਬ ਅੱਜ ਜਾ ਰਹੇ ਨੇ ਦਿੱਲੀ, ਸਰਬਜੀਤ ਸਿੰਘ ਜੀ ਖਾਲਸਾ, ਤੇ ਅਸੀਂ ਕੋਸ਼ਿਸ਼ ਆ ਵੀ ਸਪੀਕਰ ਸਾਹਿਬ ਤੋਂ ਸਮਾਂ ਲੈ ਕੇ ਬਾਪੂ ਜੀ ਨਾਲ ਸਿੰਘ ਸਾਡਾ ਡੈਲੀਗੇਸ਼ਨ ਆ ਜਿਹੜਾ ਉਹ ਜਲਦੀ ਸਪੀਕਰ ਸਾਹਿਬ ਨੂੰ ਮਿਲੂਗਾ, ਕਿ ਤਾਂ ਜੋ ਇਸੇ ਸੈਸ਼ਨ ਦੇ ਵਿੱਚ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ। ਮੰਤਰੀ ਜੀ ਸਾਰਿਆਂ ਨੂੰ ਪਤਾ ਕਿ ਕੰਮ ਮੈਮੋਰੈਂਡਮ ਵਾਲੇ ਨਹੀਂ ਹੈਗੇ, ਇਹ ਕੰਮ ਕਾਨੂੰਨੀ ਸੰਘਰਸ਼ ਵੀ ਕਰਾਂਗੇ ਮਾਰਚ ਜਾਂ ਕੋਈ ਮੋਰਚਾ ਲਾਉਣ ਦੀ ਕੋਈ ਗੱਲ ਹੈ ਕਿ ਨਹੀਂ? ਬਿਲਕੁਲ ਜੀ, ਬਿਲਕੁਲ। ਜੇਕਰ ਉਹਨਾਂ ਨੇ ਨਾ ਇਜਾਜ਼ਤ ਦਿੱਤੀ ਤਾਂ ਉਹਦੇ ਲਈ ਵੱਡਾ ਸੰਘਰਸ਼ ਵਿੱਢਿਆ ਜਾਊਗਾ। ਸਰਬਜੀਤ ਲੀਗਲ ਤੌਰ ਤੇ ਹਾਂਜੀ ਭਾਈ ਸਾਹਿਬ ਹਾਂਜੀ ਜੀ ਹੋਵੇ ਜਾਂ ਪੰਜਾਬ ਦੇ ਹੋਣ, ਕਿੰਨੀਆਂ ਵੀ ਪ੍ਰੈਸ ਕਾਨਫਰੰਸ ਤੁਸੀਂ ਚੰਡੀਗੜ੍ਹ ਚ ਕਰ ਲਓ, ਕਰ ਲਓ ਕਿ ਮਤਲਬ ਇਲੈਕਸ਼ਨ ਜਿਹੜੇ ਬਾਈ ਇਲੈਕਸ਼ਨ ਹੋ ਰਹੇ ਕਿਸੇ ਵਿੱਚ ਹੜ ਆ ਗਈ ਜਾਂ ਹੁਣ ਵੀ ਨਰੇਗਾ ਦੇ ਧਰਨੇ ਦਾ ਜ਼ਿਕਰ ਕੀਤਾ, ਤੁਹਾਡੀ ਕਿਸੇ ਜਥੇਬੰਦੀ ਦਾ ਕੋਈ ਬੰਦਾ ਕਦੇ ਗਰਾਊਂਡ ਤੇ ਕਿਸੇ ਜਿਹੜੇ ਲੋਕ ਤੰਗ ਨੇ, ਜਿਹੜੇ ਲੋਕ ਲੜਦੇ ਪਏ ਨੇ, ਉਹਨਾਂ ਦੇ ਸਮਰਥਨ ਕਦੇ ਕਿਉਂ ਨਹੀਂ ਮਿਲਦੇ ਜਾਂਦੇ? ਨਰੇਗਾ ਦਾ ਜ਼ਿਕਰ ਹੋਇਆ, ਨਰੇਗਾ ਦੇ ਲੋਕਾਂ ਨੂੰ ਇੱਕ ਦੂਜੇ ਤਰ੍ਹਾਂ ਫੁੱਟ ਪਈ, ਅੱਜ ਵੀ ਧਰਨਾ ਲੱਗਾ ਹੋਇਆ, ਜਿਹਨਾਂ ਨੂੰ ਸਪਸ਼ਟ ਵਿਰੋਧੀ ਕਹਿੰਦੇ ਹੋ, ਕੁਝ ਫੋਰਵਰਡ ਕਾਂਗਰਸੀ ਬੈਠੇ ਤੁਹਾਡੀ ਪਾਰਟੀ ਡਿਸਟ੍ਰਿਕਟ ਲੈਵਲ ਤੇ ਸਾਡੀ ਜਥੇਬੰਦੀ ਹਰ ਜਗ੍ਹਾ ਪਹੁੰਚਦੀ ਆ। ਜਿੱਥੇ ਵੀ ਕੋਈ ਧਰਨਾ ਕਿਸੇ ਵੀ ਜਥੇਬੰਦੀ ਵੱਲੋਂ ਲੱਗਦਾ, ਉਹਦੇ ਵਿੱਚ ਸਾਡੇ ਜਿਹੜੇ ਆਗੂ ਨੇ, ਲੋਕਲ ਆਗੂ ਨੇ, ਉੱਥੇ ਜ਼ਰੂਰ ਪਹੁੰਚਦੇ ਨੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ, ਚਾਹੇ ਮੁਲਾਜ਼ਮ ਨੇ, ਚਾਹੇ ਨਰੇਗਾ ਵਰਕਰ ਨੇ, ਚਾਹੇ ਕਿਸਾਨ ਨੇ, ਚਾਹੇ ਮਜ਼ਦੂਰ ਨੇ, ਕਿਸੇ ਵੀ ਵਰਗ ਨੂੰ, ਚਾਹੇ ਸਾਡੇ ਨੌਜਵਾਨ ਨੇ, ਹੁਣ ਇਸ ਤੋਂ ਬਾਅਦ ਸਾਡਾ ਯੂਨੀਵਰਸਿਟੀ ਜਾਣ ਦਾ ਜਿਹੜਾ ਪ੍ਰੋਗਰਾਮ ਰੱਖਿਆ, ਉੱਥੇ ਵੀ ਜਿਹੜਾ ਨੌਜਵਾਨਾਂ ਦੇ ਨਾਲ ਧੱਕਾ ਹੋਇਆ, ਸੋ ਸਾਰਿਆਂ ਜਗ੍ਹਾ ਅਸੀਂ ਜਾ ਰਹੇ ਹਾਂ, ਹਰੇਕ ਦੇ ਨਾਲ ਅਸੀਂ ਡਟ ਕੇ ਖੜਾਂਗੇ, ਹਰੇਕ ਦਾ ਸਾਥ ਦੇਵਾਂਗੇ। ਹੜ੍ਹਾਂ ਦੇ ਵਿੱਚ ਵੀ ਡਟ ਕੇ ਇਸ ਜਥੇਬੰਦੀ ਨੇ ਕੰਮ ਕੀਤਾ ਸੀ। ਤੁਸੀਂ ਦੇ ਦਿਓ ਕਦੇ ਵਾਰੀ ਹਾਂਜੀ ਨਹੀਂ, ਉਹ ਮਾੜੀ ਗੱਲ ਹੈ ਜੀ ਜਿਹੜਾ ਲਾਠੀ ਚਾਰਜ। ਬਿਲਕੁਲ, ਅਸੀਂ ਤਾਂ ਉਹਦਾ ਵਿਰੋਧ ਕਰਦੇ ਹਾਂ। ਅਸੀਂ ਵਿਰੋਧ ਕਰਦੇ। ਦੇਖੋ, ਲੋਕਤੰਤਰ ਦੇ ਵਿੱਚ ਹਰੇਕ ਕੋਲੇ ਹੱਕ ਹੈਗਾ ਆਪਣਾ ਪ੍ਰੋਟੈਸਟ ਕਰਨ ਦਾ, ਕਿ ਸ਼ਾਂਤਮਈ ਪ੍ਰੋਟੈਸਟ ਧਰਨੇ, ਅਸੀਂ ਆਪਣੀ ਜੋ ਵੀ ਮਸਲੇ ਹੈਗੇ ਆ, ਚਾਹੇ ਉਹ ਕੇਂਦਰ ਦੇ ਖਿਲਾਫ ਨੇ, ਚਾਹੇ ਸੂਬੇ ਦੀਆਂ ਸਰਕਾਰਾਂ ਦੇ ਖਿਲਾਫ ਨੇ, ਉਹਨਾਂ ਦੇ ਲਈ ਅਸੀਂ ਆਪਣੀ ਸੰਘਰਸ਼ ਕਰਨਾ, ਧਰਨੇ ਦੇਣੇ। ਲੇਕਿਨ ਜਿੱਥੇ ਵੀ ਧੱਕੇਸ਼ਾਹੀ ਹੋ ਰਹੀ ਹੈ, ਜਿਸ ਤਰ੍ਹਾਂ ਨਰੇਗਾ ਵਰਕਰਾਂ ਨਾਲ ਵੀ ਹੋਈ ਆ, ਉਹਦੀ ਵੀ ਅਸੀਂ ਨਿੰਦਾ ਕਰਦੇ ਹਾਂ, ਕਿ ਸਰਕਾਰਾਂ ਨੂੰ ਚਾਹੀਦਾ ਲੋਕਾਂ ਦੇ ਮਸਲੇ ਹੱਲ ਕਰਨ, ਨਾ ਕਿ ਉਹਨਾਂ 'ਤੇ ਤਸ਼ੱਦਦ ਕੀਤਾ ਜਾਵੇ, ਉਹਨਾਂ ਦੀ ਕੁੱਟਮਾਰ ਕੀਤੀ ਜਾਵੇ। ਸਟੇਜ ਤੇ ਬੈਠੇ ਬਾਪੂ ਜੀ, ਤਰਸੇਮ ਸਿੰਘ ਜੀ, ਅਯਾਲੀ ਸਾਹਿਬ, ਝੁੰਦਾ ਸਾਹਿਬ, ਸਰਦਾਰ ਅਮੇਦਪੁਰੀ ਜੀ ਤੇ ਹੋਰ ਜਿੰਨੇ ਵੀ ਸੀਨੀਅਰ ਆਗੂ ਬੈਠੇ ਹੈ, ਤੇ ਆਪ ਸਭ ਸੰਗਤ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗਤ, ਅੱਜ ਜਿਹੜਾ ਪਹਿਲਾ ਕਦਮ ਚੱਕਿਆ ਗਿਆ ਹੈ ਪੰਥਕ ਕੌਂਸਲ ਤੇ ਵੱਲੋਂ ਬਈ ਸਾਡੀ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਇੱਕ ਫਰੰਟ ਬਣਾ ਕੇ ਸਾਰੀਆਂ ਧਿਰਾਂ ਨੂੰ, ਹਮਖਿਆਲੀ ਧਿਰਾਂ ਨੂੰ ਨਾਲ ਜੋੜ ਕੇ ਇਲੈਕਸ਼ਨ ਲੜਨ ਦਾ ਬਹੁਤ ਚੰਗੀ ਗੱਲ ਹੈ ਕਿ ਜੋ ਪੰਜਾਬ ਦੇ ਅੱਜ ਕੱਲ੍ਹ ਦਿਲਾਂ ਦੇ ਵਿੱਚ, ਯੂਥ ਦੇ ਦਿਲ ਦੇ ਵਿੱਚ ਜਿਵੇਂ ਅੰਮ੍ਰਿਤਪਾਲ ਜੀ ਦੀ ਥਾਂ ਹੈ ਬਣੀ ਹੋਈ, ਆਪਾਂ ਉਵੇਂ ਹੀ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਲੈਕਸ਼ਨ ਲੜੀਏ, ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ, ਤਾਂ ਕਿ ਜੋ ਵੀ ਹਮਖਿਆਲੀਆਂ ਨੂੰ ਨਾਲ ਰਲਾ ਕੇ ਆਪਾਂ ਨੂੰ ਪੰਜਾਬ ਤੇ ਸਰਕਾਰ ਬਣਾਉਣੀ ਬਹੁਤ ਜ਼ਰੂਰੀ ਹੈ। ਕਿਉਂਕਿ ਹਰੇਕ ਚੀਜ਼ ਦੇ ਵਿੱਚ ਪੰਜਾਬ ਨਾਲ ਧੱਕਾ ਹੋ ਰਿਹਾ ਹੈ। BBMP ਦੇ ਵਿੱਚੋਂ ਸ਼ੇਅਰ, ਯੂਨੀਵਰਸਿਟੀਆਂ ਦੇ ਵਿੱਚੋਂ, ਮਤਲਬ ਹਰੇਕ ਪਾਸੇ ਸੈਂਟਰਲਾਈਜੇਸ਼ਨ ਹੋ ਰਿਹਾ ਜੀ। ਹਰੇਕ ਥਾਂ ਤੇ ਸਰਕਾਰ ਆਪਣਾ ਸਿੱਧਾ ਕੰਟਰੋਲ ਚਾਹੁੰਦੀ ਹੈ ਤੇ ਸਟੇਟਾਂ ਨੂੰ ਬਾਹਰ ਕੱਢਦੀ ਪਈ ਹੈ। ਇਸ ਲਈ ਜੇ ਆਪਾਂ ਦੁਬਾਰਾ ਆਪਣੇ ਸਟੇਟਾਂ ਦਾ ਜਾਂ ਕੰਟਰੋਲ ਚਾਹੁੰਦੇ ਹੈ, ਇਸ ਲਈ ਮੇਰੀ ਹੋਰ ਵੀ ਹਮਖਿਆਲੀ ਪਾਰਟੀਆਂ ਨੂੰ ਬੇਨਤੀ ਹੈ ਕਿ ਉਹ ਆਉਣ, ਅੰਮ੍ਰਿਤਪਾਲ ਜੀ ਦੀ ਅਗਵਾਈ ਦੇ ਵਿੱਚ ਆਪਾਂ ਇੱਕ ਫਰੰਟ ਬਣਾ ਕੇ, ਵੈਸੇ ਤਾਂ ਮੈਂ ਕਹਿੰਦਾ ਵੀ ਜੇ ਉਹ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣ ਤਾਂ ਬਹੁਤ ਚੰਗਾ ਹੋਊਗਾ, ਪਰ ਚਾਹੇ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਜੇ ਆਪਾਂ ਫਰੰਟ ਬਣਾਈਏ, ਬਣਾ ਕੇ ਇਲੈਕਸ਼ਨ ਲੜੀਏ ਤਾਂ ਵੀ ਬਹੁਤ ਚੰਗੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਪ੍ਰੈਸ ਦਾ ਜੀ ਕੋਟਨ ਕੋਟ ਧੰਨਵਾਦ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਤੁਹਾਡੇ ਲਈ ਪ੍ਰਸ਼ਾਦੇ ਪਾਣੀ ਦਾ, ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੈ। ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਪ੍ਰਸ਼ਾਦਾ ਪਾਣੀ ਛਕ ਕੇ ਜਾਣ। ਇੱਕ ਸਵਾਲ ਦਾ ਜਿਹੜਾ ਵਧੀਆ ਵਿਚਾਰ ਜੋ ਮੰਨ ਲਓ ਅੱਜ ਦੀ ਘੜੀ ਤੁਹਾਡੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਣੀ ਨਹੀਂ ਹੈਗੇ, ਤੁਸੀਂ ਅੱਜ ਦੀ ਘੜੀ ਆਪਣੇ ਆਪ ਨੂੰ ਉਸੇ ਪਾਰਟੀ 'ਚ ਰੱਖ ਰਹੇ ਹੋ। ਜੇ ਭਵਿੱਖ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣੀ ਤੁਹਾਡੇ ਪੰਥਕ ਏਕਤਾ ਲਹਿਰ ਦੇ ਨਾਲ ਨਹੀਂ ਆਉਂਦੇ ਤਾਂ ਫਿਰ ਤੁਹਾਡੀ ਪਾਰਟੀ ਕਿਹੜੀ ਹੋਊਗੀ? ਅਸੀਂ ਪੰਥਕ ਲਹਿਰ ਦੇ ਰੂਪ ਵਿੱਚ ਪੰਥਕ ਗੱਠਜੋੜ ਦਾ ਹਿੱਸਾ ਹੀ ਰਹਾਂਗੇ।